ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਭਾਰਤ ਵਿੱਚ ਲੋਕਾਂ ਨੂੰ ਕਿਹਾ ਕਿ 13 ਤੋਂ 15 ਅਗਸਤ ਤੱਕ ਆਪਦੇ ਘਰਾਂ ਉੱਤੇ, ਦੁਕਾਨਾਂ ਉੱਤੇ, ਫੈਕਟਰੀਆਂ ਉੱਤੇ ਤਿਰੰਗੇ ਝੰਡੇ ਲਹਿਰਾਓ। ਇਹ ਉਹੀ ਤਿਰੰਗਾ ਜਿਹੜਾ ਉਹਨਾਂ ਟੈਂਕਾਂ ਉੱਤੇ ਲੱਗਿਆ ਸੀ ਜਿਹੜੇ ਅਕਾਲ ਤਖਤ ਸਾਹਿਬ ਦੇ ਉੱਤੇ ਬੰਬਾਰਮੈਂਟ ਕਰਨ ਆਏ ਸੀ। ਇਸੇ ਤਿਰੰਗੇ ਝੰਡੇ ਦੀ ਛਤਰ ਛਾਇਆ ਹੇਠ 1947 ਤੋਂ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ। ਜਿਹੜਾ ਝੰਡਾ ਸਿੱਖਾਂ ਦੇ ਰੰਗ ਉਹ 'ਚ ਨਹੀਂ ਪਾਇਆ ਹੋਇਆ, ਜਿਸ ਸੰਵਿਧਾਨ 'ਚ ਸਿੱਖਾਂ ਨੂੰ ਹਿੰਦੂ ਮੰਨਿਆ ਹੋਇਆ, ਉਹਨੂੰ ਆਪਾਂ ਮਾਨਤਾ ਦੇਣੀ ਤਾਂ ਦੇਣੀ ਕਿਉਂ ਆ? ਜਿਹੜਾ ਸੰਵਿਧਾਨ ਤੇ ਜਿਹੜਾ ਤਿਰੰਗਾ ਤੁਹਾਡੀ ਹੋਂਦ ਹਸਤੀ ਤੋਂ ਇਨਕਾਰੀ ਹੈ, ਆ ਸਾਡੇ ਲੀਡਰ ਅਕਾਲੀ ਦਲ ਬਾਦਲ ਦੇ ਜਾਂ ਹੋਰ ਜਿਹੜੇ ਸਾਡੇ ਸਿੱਖ ਸਿਆਸਤਦਾਨ ਨੇ, ਇਹ ਉਸੇ ਸੰਵਿਧਾਨ ਦੀਆਂ ਸੌਹਾਂ ਖਾਂਦੇ ਆ, ਉਸੇ ਤਿਰੰਗੇ ਨੂੰ ਸਲਾਮੀਆਂ ਦੇਈ ਜਾਂਦੇ। ਇਹ ਤਿਰੰਗਾ ਸਿੱਖਾਂ ਨੂੰ ਵੀ ਆਪਦੇ ਘਰਾਂ ਤੇ ਲਾਉਣਾ ਚਾਹੀਦਾ ਜਾਂ ਨਹੀਂ, ਇਹਦੇ ਬਾਰੇ ਅਕਾਲ ਤਖਤ ਸਾਹਿਬ ਤੋਂ, ਸ਼੍ਰੋਮਣੀ ਕਮੇਟੀ ਤੋਂ ਜਾਂ ਬਾਦਲ ਦਲ ਤੋਂ ਕੀ ਸੇਧ ਮਿਲੂਗੀ? ਬਾਦਲ ਦਲ ਵਾਲੇ ਭਾਰਤ ਮਾਤਾ ਦੀ ਜੈ ਬੁਲਾਉਣ ਵਾਲੇ ਨੇ, ਭਾਜਪਾ ਨਾਲ ਸਾਂਝ ਰੱਖੀ ਆ, RSS ਦੀਆਂ ਬੋਲੀ ਬੋਲਦੇ ਆ। ਅਕਾਲ ਤਖਤ ਦੇ ਜਥੇਦਾਰ ਨੇ ਵੀ ਸੁਣ ਜੀ ਵੱਟ ਲੈਣੀ ਆ, ਡੋਲੇ ਵੱਟਾ ਜਾ ਬਣਿਆ ਰਹਿਣਾ, ਤੇ ਸ਼੍ਰੋਮਣੀ ਕਮੇਟੀ ਨੇ ਵੀ ਸਪਸ਼ਟਤਾ ਨਹੀਂ ਕਰਨੀ। ਗਿਆਨੀ ਹਰਪ੍ਰੀਤ ਸਿੰਘ ਪੰਥ ਦੇ ਜਥੇਦਾਰ ਬਣਨ ਦੀ ਬਜਾਏ ਬਾਦਲ ਦਲ ਦੇ ਜ਼ਿਲ੍ਹਾ ਜਥੇਦਾਰ ਵਾਲੀਆਂ ਤਾਂ ਹੱਥਾਂ ਕਰਨ ਲੱਗ ਜਾਂਦੇ ਆ। ਸਾਲ 'ਚ 4-5 ਵਾਰੀ ਵਧੀਆ ਜਿਹੀਆਂ ਗੱਲਾਂ ਕਰ ਲੈਂਦੇ ਆ, ਇਹ ਸਮਝਦੇ ਆ ਵੀ ਖਣੀ ਕੌਮ ਜਿਹੜੀ ਆ ਧੂਤਿਆਂ ਦੀ ਆ, ਕਮਲਿਆਂ ਦੀ ਆ, ਜਿਹੜਾ ਕੁਛ ਮਰਜ਼ੀ ਕਹੀ ਜਾਵਾਂ ਮੇਰੇ ਮਗਰ ਤੁਰੇ ਫਿਰਨਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਅਕਾਲ ਤਖਤ ਸਾਹਿਬ ਦੇ ਬਾਦਲ ਦਲ ਵੱਲੋਂ ਜਿਹੜੇ ਜਥੇਦਾਰ ਥਾਪੇ ਹੋਏ ਆ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਜਦੋਂ ਇਹ ਦੇਖਿਆ ਕਿ ਭਾਰਤ ਸਰਕਾਰ ਦਾ ਜਾਂ ਕੇਜਰੀਵਾਲ ਦਾ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੇ ਮਾਮਲੇ ਉੱਤੇ ਕੋਈ ਬਹੁਤਾ ਵਧੀਆ ਰਵੱਈਆ ਨਹੀਂ ਹੈਗਾ, ਤਾਂ ਇੱਕ ਸਮਾਗਮ ਦੇ ਵਿੱਚ ਕਾਫੀ ਤਲਖੀ ਦੇ ਨਾਲ ਬੋਲੇ ਆ ਗਿਆਨੀ ਹਰਪ੍ਰੀਤ ਸਿੰਘ, ਤੇ ਉਹਨਾਂ ਨੇ ਕਿਹਾ ਕਿ ਛੱਡੋ ਇਹਨਾਂ ਨੂੰ, ਵੀ ਜਿਹੜਾ ਲਾਲਾ ਕੇਜਰੀਵਾਲ ਆਪਣੀ ਗੱਲ ਸੁਣਨ ਨੂੰ ਰਾਜੀ ਨਹੀਂ, ਆਪਾਂ ਆਪਣੇ ਜਿੰਨੇ ਵੀ ਦੁਨੀਆ ਭਰ 'ਚ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਬਾਹਰ ਉਹਨਾਂ ਬੰਦੀ ਸਿੰਘਾਂ ਦੀਆਂ ਫਲੈਕਸਾਂ ਕੱਢ ਕੇ ਫੋਟੋਆਂ ਉੱਤੇ ਸਾਰਾ ਨਾਂ ਪਤਾ ਲਿਖ ਕੇ ਵੀ ਇਹ ਸਿੰਘ ਜਿਹੜੇ ਨੇ ਇਹਨਾਂ ਨਾਲ ਕਿਵੇਂ ਬੇਇਨਸਾਫੀ ਹੋ ਰਹੀ ਆ, ਵੀ ਇਹ ਸਾਰੇ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਸਾਹਮਣੇ ਲਾਇਆ ਜਾਵੇ। ਵੈਸੇ ਅਸੀਂ ਇਹੋ ਜਿਹੀ ਹੋਈ ਗੱਲ ਆਪਦੇ ਇਸ ਪ੍ਰੋਗਰਾਮ ਦੇ ਵਿੱਚ ਬੜੇ ਲੰਮੇ ਅਰਸੇ ਤੋਂ ਕਹਿੰਦੇ ਆ ਰਹੇ ਹਾਂ। ਜਿੱਥੇ ਵੀ ਸਾਡਾ ਜ਼ੋਰ ਚੱਲਦਾ, ਵਾਹ ਪੈਂਦਾ, ਉੱਥੇ ਇਹ ਗੱਲ ਕਹਿੰਦੇ ਆਏ ਆ ਕਿ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਕਰਾਉਣ ਦੇ ਦੋਸ਼ਾਂ ਦੇ ਵਿੱਚ ਫੜੇ ਗਏ ਬੰਦੇ ਆ, ਜਿਨ੍ਹਾਂ ਨੂੰ ਅਦਾਲਤਾਂ ਨੇ ਜਾਂ ਜ਼ਮਾਨਤਾਂ ਦਿੱਤੀਆਂ ਨੇ ਜਾਂ ਬਰੀ ਕਰ ਦਿੱਤਾ ਹੈ, ਵੀ ਉਹਨਾਂ ਸਾਰਿਆਂ ਦੀਆਂ ਫੋਟੋਆਂ ਫਲੈਕਸਾਂ ਦੇ ਉੱਤੇ ਲਾ ਕੇ ਗੁਰਦੁਆਰਿਆਂ ਦੇ ਬਾਹਰ ਲਾਈਆਂ ਜਾਣ, ਕਿਉਂਕਿ ਇਹ ਦੁਸ਼ਟ ਤੇ ਪਾਪੀ ਬੰਦੇ ਜਿਹੜੇ ਜ਼ਮਾਨਤਾਂ ਤੇ ਆਏ ਫਿਰਦੇ ਆ ਜਾਂ ਜਿਹੜੇ ਬਰੀ ਕਰ ਦਿੱਤੇ ਆ ਸਿਸਟਮ ਨੇ, ਉਹ ਕਿਤੇ ਦੁਬਾਰਾ ਇਹੋ ਜਿਹੀ ਕਰਤੂਤ ਨਾ ਕਰ ਜਾਣ। ਤੇ ਜੇ ਫੋਟੋ ਲੱਗੀ ਹੋਵੇ ਤਾਂ ਕੋਈ ਸ਼ਾਇਦ ਸੰਗਤ ਵਿੱਚੋਂ ਪਛਾਣ ਲਵੇ ਤੇ ਉਹਨੂੰ ਅੰਦਰ ਵੜਨ ਤੋਂ ਤਾਂ ਆਪਾਂ ਗੁਰਦੁਆਰਾ ਸਾਹਿਬ ਤੋਂ ਸ਼ਾਇਦ ਨਾ ਰੋਕ ਸਕੀਏ, ਪਰ ਉਹ ਤੇ ਨਜ਼ਰ ਤਾਂ ਰੱਖੀ ਜਾ ਸਕਦੀ ਆ ਕਿ ਇਹ ਬੰਦਾ ਜਿਹੜਾ ਹੈਗਾ ਇਹ ਮਾੜੀ ਬਿਰਤੀ ਵਾਲਾ ਵਾ। ਸੋ ਅਸੀਂ ਵੀ ਇਹ ਗੱਲ ਕਹਿੰਦੇ ਰਹੇ ਆ ਕਿ ਉਹਨਾਂ ਪਾਪੀਆਂ ਦੀਆਂ ਫੋਟੋਆਂ ਫਲੈਕਸਾਂ ਦੇ ਉੱਤੇ ਲਾਈਆਂ ਜਾਣ, ਉਹਨਾਂ ਦੇ ਨਾਂ ਪਤੇ ਲਿਖ ਕੇ ਲਾਏ ਜਾਣ, ਤਾਂ ਕਿ ਉਹਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਵਾਕਫਾਂ ਨੂੰ ਸ਼ਰਮ ਆਵੇ ਕਿ ਕਿੱਡਾ ਘਿਨਾਉਣਾ ਤੇ ਘਟੀਆ ਕੰਮ ਕਰੀ ਫਿਰਦੇ ਆ। ਪਰ ਬਾਦਲ ਦਲ ਨੂੰ ਇਹ ਗੱਲ ਪੁੱਗਦੀ ਨਹੀਂ, ਕਿਉਂਕਿ ਜਦੋਂ ਬਰਗਾੜੀ ਤੇ ਬਾਈਬਲ ਕਾਂਡ ਦੀ ਕੋਈ ਗੱਲ ਕਰਦਾ ਹੈ, ਉਦੋਂ ਬਾਦਲ ਦਲ ਨੂੰ ਲੱਗਦਾ ਕਿ ਇਹਦੇ ਨਾਲ ਸਾਰੇ ਦੁਨੀਆ ਭਰ ਦੇ ਵਿੱਚ ਸਾਡਾ ਬੜਾ ਜਲੂਸ ਨਿਕਲਦਾ ਕਿ ਆਪਦੇ ਰਾਜ ਭਾਗ ਵਿੱਚ ਡੇਰਾ ਸਰਸੇ ਵਾਲਿਆਂ ਤੋਂ ਬਾਦਲ ਦਲ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਿੱਖਾਂ ਦਾ ਇਸ਼ਟ ਹੈ ਉਹਦੀ ਬੇਅਦਬੀ ਕਰਵਾ ਦਿੱਤੀ, ਤੇ ਦੋਸ਼ੀਆਂ ਨੂੰ ਸਜ਼ਾਵਾਂ ਤਾਂ ਕੀ ਦੇਣੀਆਂ ਸੀ, ਉਲਟਾ ਉਹਨਾਂ ਦੀ ਰਾਖੀ ਕਰਦੇ ਰਹੇ। ਸੋ ਬਰਗਾੜੀ, ਬਾਈਬਲ ਕਾਂਡ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿੰਨੀਆਂ ਵੀ ਬੇਅਦਬੀਆਂ ਨੇ, ਬੇਅਦਬੀ ਅੱਖਰ ਤੋਂ ਹੀ ਇਹਨਾਂ ਨੂੰ ਐਲਰਜੀ ਹੈ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਸਾਨੂੰ ਦੁਨੀਆ ਬੇਅਦਬੀ ਦਲ ਕਹਿੰਦੀ ਹੈ। ਤੋਂ ਬਾਦਲ ਦਲ ਨੇ ਇਹ ਤਾਂ ਗੱਲ ਕਦੇ ਮੰਨਣੀ ਨਹੀਂ ਸੀ, ਪਰ ਚਲੋ
ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਵਾਰ-ਵਾਰ ਇੱਕੋ ਗੱਲ ਕਰਦੇ ਰਵਾਂਗੇ 5 ਸਾਲ ਵੀ ਜਿਹੜਾ ਤੇ ਨਜ਼ਰਬੰਦ ਸਿੰਘਾਂ ਦਾ ਮਸਲਾ ਚੱਕਦੇ ਆ ਜੀ ਅਸੀਂ, ਵੀ ਸ਼ਾਇਦ ਦੁਨੀਆ ਕਵੇ ਕਿ ਚਲੋ ਇਹ ਗੱਲ ਤਾਂ ਕਰਦੇ ਆ। ਹੁਣ ਇੱਕ ਪਾਸੇ ਇਹ ਗੱਲ ਬੜੀ ਸਪਸ਼ਟ ਵਾ ਕਿ ਜਿਹੜਾ ਤੇ ਨਜ਼ਰਬੰਦ ਸਿੰਘਾਂ ਦੀ ਰਿਹਾਈ ਜਿਹੜੀ ਆ ਉਹ ਰੋਕੀ ਕਿਹਨੇ ਆ? ਉਹ ਬਾਦਲ ਦਲ ਨੇ ਰੋਕੀ ਹੈ। 1997 ਮੌਕੇ ਇਹਨਾਂ ਨੇ ਵਾਅਦਾ ਕੀਤਾ, 1999 ਮੌਕੇ ਵਾਜਪਾਈ ਸਾਹਿਬ ਦੀ ਸਰਕਾਰ ਸਹੀ ਤੇ ਵਾਜਪਾਈ ਨੇ ਇੱਕ ਇਹ ਗੱਲ ਚਾਹੀ ਕਿ ਆਪਾਂ ਸਿੱਖਾਂ ਦੇ ਦਿਲ ਜਿੱਤਣ ਲਈ, ਕਾਂਗਰਸ ਦੇ ਜ਼ੁਲਮਾਂ ਦੇ ਸ਼ਿਕਾਰ ਸਿੱਖਾਂ ਨੂੰ ਰਾਹਤ ਦੇਣ ਲਈ ਆਪਾਂ ਉਹਨਾਂ ਜਿਹੜਾ ਕਿ ਨਜ਼ਰਬੰਦ ਸਿੱਖਾਂ ਬਾਰੇ ਕੋਈ ਨੀਤੀ ਬਣਾਈਏ। ਪਰ ਬਾਦਲ ਪਰਿਵਾਰ ਨੇ ਠੋਕਵਾਂ ਵਿਰੋਧ ਕੀਤਾ ਕਿ ਨਹੀਂ, ਇਹ ਕੰਮ ਨਹੀਂ ਹੋਣਾ ਚਾਹੀਦਾ। ਇਹ ਜੇਕਰ ਬਾਹਰ ਆ ਗਏ ਤਾਂ ਸਾਡੇ ਲਈ ਉਹ ਬੰਦੇ ਆ ਜਿਨ੍ਹਾਂ ਨੇ ਸਾਡੀ ਸਿਆਸਤ ਆ ਜਿਹੜੀ 1980 ਤੋਂ ਸਾਨੂੰ ਕੁਰਸੀ ਤੋਂ ਜਿਨ੍ਹਾਂ ਨੇ ਪਰੇ ਰੱਖਿਆ, ਜਿਹੜੇ ਪੰਥ ਦੀ ਕੌਮ ਦੀ ਗੱਲ ਕਰਦੇ ਆ, ਇਹ ਉਹ ਸੂਰਮੇ ਆ, ਇਹਨਾਂ ਦਾ ਬਾਹਰ ਹੋਣਾ ਗਲਤ ਆ ਸਾਡੇ ਲਈ। ਬਾਅਦ ਵਿੱਚ ਜਦੋਂ ਭਾਈ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਰੱਖੀ ਜਾਂ ਭਾਈ ਸੂਰਤ ਸਿੰਘ ਨੇ ਭੁੱਖ ਹੜਤਾਲ ਰੱਖੀ, ਉਦੋਂ ਉਹਨਾਂ ਦੀ ਭੁੱਖ ਹੜਤਾਲ ਦੇ ਖਿਲਾਫ ਵੀ ਇਹਨਾਂ ਨੇ ਸਟੈਂਡ ਲਿਆ ਤੇ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਜਿਹੜਾ ਤੇ ਨਜ਼ਰਬੰਦ ਸਿੰਘਾਂ ਦੀ ਗੱਲ ਕਰਦੇ ਸੀ। ਤੇ ਇਹ ਵੀ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਜਥੇਦਾਰ ਜਗਤਾਰ ਸਿੰਘ ਹਵਾਰੇ ਨੂੰ ਜਦੋਂ ਸਿੱਖ ਸੰਗਤਾਂ ਨੇ ਜਥੇਦਾਰ ਥਾਪਿਆ ਤਾਂ ਇਸ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਠੋਕ ਵਜਾ ਕੇ ਕਿਹਾ ਵੀ ਇਹ ਅੱਤਵਾਦੀ ਆ, ਇਹ ਅੱਤਵਾਦੀ ਹਵਾਰਾ ਕੌਮ ਨੂੰ ਅਗਵਾਈ ਨਹੀਂ ਦੇ ਸਕਦਾ। ਤੇ ਇਸ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੀ ਆਪਦੀ ਸਟੇਟਮੈਂਟ, ਆਪਦਾ ਬਿਆਨ ਹੈ ਕਿ ਜਿਹੜਾ ਤੇ ਨਜ਼ਰਬੰਦ ਸਿੰਘਾਂ ਲਈ ਅਸੀਂ ਕੁਝ ਨਹੀਂ ਕਰ ਸਕਦੇ। ਜਦੋਂ ਸੱਤਾ ਵਿੱਚ ਸੀ, ਜਦੋਂ ਬੀਜੇਪੀ ਨਾਲ ਯਾਰੀ ਸੀ, ਉਦੋਂ ਤਾਂ ਕੁਝ ਨਹੀਂ ਸੀ ਕਰ ਸਕਦੇ। ਹੁਣ ਕੀ ਕਰ ਲਓਗੇ ਫਿਰ? ਹੁਣ ਤਾਂ ਫਿਰ ਫਲੈਕਸਾਂ ਲਾਉਣ ਜੋਗੇ ਹੀ ਹੋ ਤੇ ਫਲੈਕਸਾਂ ਤਾਂ ਲਾ ਦਿਆਂਗੇ, ਪੰਥ ਲਾ ਦੂਗਾ। ਅੱਜ ਰਵਨੀਤ ਬਿੱਟੂ ਨੇ ਤੇ ਮਨਿੰਦਰਜੀਤ ਬਿੱਟੇ ਨੇ ਜਿੰਨਾ ਕੁ ਫਲੈਕਸਾਂ ਦਾ ਵਿਰੋਧ ਕਰ ਦਿੱਤਾ ਹੋਇਆ, ਸਾਡੇ ਸਿੱਖ ਨੌਜਵਾਨਾਂ ਦੇ ਵਿੱਚ ਉਹਦੀ ਪ੍ਰਤੀਕਿਰਿਆ ਹੋਣੀ ਸੁਭਾਵਿਕ ਸੀ। ਅੱਜ ਬਹੁਤ ਸਾਰੇ ਥਾਵਾਂ ਤੋਂ ਸੱਜਣ ਪਿਆਰਿਆਂ ਨੇ ਫੋਟੋਆਂ ਮੰਗੀਆਂ ਜਾਂ ਕਿਹਾ ਕਿ ਅਸੀਂ ਕਿਹਦੀ ਫੋਟੋ ਲਾਈਏ, ਕੀ ਲਿਖਣਾ ਉੱਤੇ। ਸੋ ਨੌਜਵਾਨਾਂ ਦੇ ਅੰਦਰ ਇਸ ਗੱਲ ਦੇ ਉੱਤੇ ਬੜਾ ਰੋਸ ਹੈ ਕਿ ਠੀਕ ਆ, ਸਾਡੀ ਬਾਦਲ ਦਲ ਦੇ ਨਾਲ ਅਸਹਿਮਤੀ ਰਹਿੰਦੀ ਹੈ। ਇਹ ਵੀ ਸਹੀ ਗੱਲ ਆ ਕਿ ਬਾਦਲਗਿਆਂ ਨੇ ਜਿੰਨਾ ਨੁਕਸਾਨ ਕੌਮ ਦਾ ਇਸ ਮਸਲੇ ਤੇ ਕੀਤਾ ਉਹ ਵੀ ਸਾਡੇ ਸਾਹਮਣੇ ਹੈ। ਪਰ ਜੇਕਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕਹੀ ਆ ਕਿ ਫੋਟੋਆਂ ਲਾਈਏ, ਫਲੈਕਸਾਂ ਲਾਈਏ, ਤਾਂ ਰਵਨੀਤ ਬਿੱਟੂ ਤੇ ਮਨਿੰਦਰਜੀਤ ਬਿੱਟਾ ਜੋ ਇੰਨੇ ਹਲਕੇ ਲਫ਼ਜ਼ ਵਰਤ ਰਹੇ ਨੇ ਤਾਂ ਫਿਰ ਅਸੀਂ ਲਾ ਕੇ ਦਿਖਾ ਦਿੰਨੇ। ਸੋ ਫੋਟੋਆਂ ਤਾਂ ਫਲੈਕਸਾਂ ਤਾਂ ਲੱਗ ਜਾਣਗੀਆਂ, ਪਰ ਅਸੀਂ ਇਹ ਚਾਹੁੰਦੇ ਆ ਕਿ ਉੱਤੇ ਉਹਦੇ ਇਹ ਵੀ ਲਿਖਿਆ ਜਾਵੇ ਕਿ ਇਹ ਜਿਹੜਾ ਤੇ ਨਜ਼ਰਬੰਦ ਸਿੰਘ ਜਿਹੜੇ ਰਿਹਾ ਹੋ ਸਕਦੇ ਸੀ ਜੇ ਬਾਦਲ ਦਲ ਚਾਹੁੰਦਾ। ਜੇ ਇਹ ਰਿਹਾਈਆਂ ਨਹੀਂ ਹੋਈਆਂ, ਰਿਹਾਈਆਂ ਹੁਣ ਤੱਕ ਨਹੀਂ ਹੋ ਰਹੀਆਂ, ਤਾਂ ਉਹਦਾ ਮੁੱਖ ਦੋਸ਼ੀ ਬੇਸ਼ੱਕ ਭਾਰਤੀ ਹਕੂਮਤੀ ਤੰਤਰ ਆ, ਪਰ ਨਾਲ ਹਰ ਗੱਲ ਵਿੱਚ ਸਹਾਇਕ ਦੇ ਰੂਪ ਦੇ ਵਿੱਚ ਬਾਦਲ ਦਲ ਖੜਾ ਜਿਹਨੇ ਇਹ ਰਿਹਾਈਆਂ ਰਕਵਾਈਆਂ ਨੇ। ਸੋ ਜਥੇਦਾਰ ਹਰਪ੍ਰੀਤ ਸਿੰਘ ਜਦੋਂ ਵੀ ਕੋਈ ਗੱਲ ਕਰਦੇ ਆ, ਉਹਨਾਂ ਨੂੰ ਇਸ ਗੱਲ ਦੀ ਬੜੀ ਭਾਰੀ ਤਕਲੀਫ ਹੁੰਦੀ ਹੈ ਕਿ ਜੀ ਮੈਂ ਤਾਂ ਗੱਲ ਪੰਥ ਦੇ ਭਲੇ ਦੀ ਕਰਦਾ ਤੇ ਲੋਕ ਮੈਨੂੰ ਕਹਿੰਦੇ ਆ ਕਿ ਤੁਸੀਂ ਬਾਦਲ ਦਲ ਦੇ ਹਿੱਤਾਂ ਅਨੁਸਾਰ ਚੱਲਦੇ ਹੋ। ਇਸ ਗੱਲ ਦੇ ਬਾਰੇ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਬਾਦਲ ਦਲ ਨੇ ਜਥੇਦਾਰ ਅਕਾਲ ਤਖਤ ਦੀ ਪੋਸਟ ਨੂੰ ਜਿਵੇਂ ਵਰਤਿਆ, ਜਿਵੇਂ ਸਿੱਖ ਸੰਸਥਾਵਾਂ ਦਾ ਘਾਣ ਕੀਤਾ, ਸ਼੍ਰੋਮਣੀ ਅਕਾਲੀ ਦਲ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਅਕਾਲ ਤਖਤ ਸਾਹਿਬ ਦਾ, ਇਹਨਾਂ ਸੰਸਥਾਵਾਂ ਦਾ ਜਿਸ ਤਰੀਕੇ ਨਾਲ ਬਾਦਲ ਪਰਿਵਾਰ ਨੇ ਘਾਣ ਕੀਤਾ ਤੇ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦਾ ਸਾਰਾ ਸਿਸਟਮ, ਅਕਾਲ ਤਖਤ ਸਾਹਿਬ ਦਾ ਸਾਰਾ ਸਿਸਟਮ ਬਾਦਲ ਦਲ ਤੇ ਬਾਦਲ ਪਰਿਵਾਰ ਦੇ ਹਿੱਤਾਂ ਦੀ ਰਾਖੀ ਲਈ ਲੱਗਿਆ ਰਹਿੰਦਾ, ਤਾਂ ਫਿਰ ਲੋਕ ਸੱਚੇ ਹੀ ਨੇ ਭਾਈ, ਸੰਗਤ ਸੱਚੀ ਆ। ਗਿਆਨੀ ਹਰਪ੍ਰੀਤ ਸਿੰਘ ਜੀ ਪਤਾ ਨਹੀਂ ਕਿਹੜੀ ਦੁਨੀਆ 'ਚ ਵੱਸਦੇ ਆ ਵੀ ਅਸੀਂ ਜੋ ਵੀ ਕੁਝ ਕਵਾਂਗੇ ਉਹ ਸਾਰੀ ਦੁਨੀਆ ਨੂੰ ਸਿਰ ਝੁਕਾ ਕੇ ਮੰਨਣਾ ਚਾਹੀਦਾ। ਉਹ ਉਦੋਂ ਦੁਨੀਆ ਮੰਨਦੀ ਸੀ, ਉਦੋਂ ਸੰਗਤ ਮੰਨਦੀ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦ ਪਦਵੀ ਜਿਹੜੀ ਆ ਉਹਦੀ ਇੱਕ ਪਾਕ ਪਕੀਜ਼ਗੀ, ਉੱਚਤਾ ਸੁੱਚਤਾ ਬਹੁਤ ਵੱਡੀ ਬਣਾ ਕੇ ਰੱਖੀ ਜਾਂਦੀ ਸੀ। ਬਾਦਲ ਦਲ ਨੇ, ਬਾਦਲ ਪਰਿਵਾਰ ਨੇ ਜਿਸ ਤਰੀਕੇ ਨਾਲ ਸਿੰਘ ਸਾਹਿਬਾਨ ਦੀ ਇਸ ਮਹਾਨਤਾ ਨੂੰ, ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਜਿਸ ਤਰੀਕੇ ਨਾਲ ਰੋਲਿਆ, ਜਿਸ ਤਰੀਕੇ ਨਾਲ ਇਹਨਾਂ ਦੀ ਬੇਅਦਬੀ ਕੀਤੀ ਆ, ਹੁਣ ਲੋਕਾਂ ਦਾ ਉਹੋ ਜਿਹਾ ਅਦਬ, ਸਤਿਕਾਰ, ਭਰੋਸਾ ਰਿਹਾ ਨਹੀਂ। ਜਿਹੜੇ ਲੋਕ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਦੇ ਜਾਂ ਬਾਦਲ ਦਲ ਦੇ
हित विच जांदे फैसलिਆਂ ਨੂੰ नहीं ਮੰਨਦੇ ਜਾਂ ਵਿਰੋਧ ਕਰਦੇ ਨੇ, ਅਸਲ ਵਿੱਚ ਉਹ ਸਾਰੇ ਦੇ ਸਾਰੇ ਉਹ ਨੇ ਜਿਹੜੇ ਦੁਖੀ ਨੇ ਕਿ ਅਕਾਲੀ ਦਲ ਦਾ ਕੀ ਬਣਾ ਦਿੱਤਾ ਹੈਗਾ। ਉਹੀ ਲੋਕ ਨੇ ਜਿਹੜੇ ਦੁਖੀ ਨੇ ਕਿ ਸ਼੍ਰੋਮਣੀ ਕਮੇਟੀ ਦਾ ਕੀ ਹਾਲ ਕਰ ਦਿੱਤਾ ਹੈ। ਉਹ ਲੋਕ ਦੁਖੀ ਨੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹਾਲ ਕੀ ਬਣਾਇਆ ਪਿਆ। ਗਿਆਨੀ ਹਰਪ੍ਰੀਤ ਸਿੰਘ ਪੰਥ ਦੇ ਜਥੇਦਾਰ ਬਣਨ ਦੀ ਬਜਾਏ ਬਾਦਲ ਦਲ ਦੇ ਜ਼ਿਲ੍ਹਾ ਜਥੇਦਾਰ ਵਾਲੀਆਂ ਤਾਂ ਹੱਕ ਤਾਂ ਕਰਨ ਲੱਗ ਜਾਂਦੇ ਆ। ਸਾਲ 'ਚ 4-5 ਵਾਰੀ ਵਧੀਆ ਜਿਹੀਆਂ ਗੱਲਾਂ ਕਰ ਲੈਂਦੇ ਆ। ਇਹ ਸਮਝਦੇ ਆ ਵੀ ਖਣੀ ਕੌਮ ਜਿਹੜੀ ਆ ਧੂਤਿਆਂ ਦੀ ਆ, ਕਮਲਿਆਂ ਦੀ ਆ, ਜਿਹੜਾ ਕੁਛ ਮਰਜ਼ੀ ਕਹੀ ਜਾਵਾਂ ਮੇਰੇ ਮਗਰ ਤੁਰੇ ਫਿਰਨਗੇ। ਲੋਕਾਂ ਨੂੰ ਸਭ ਸਮਝ ਹੈ ਕਿ ਅਸਲ ਵਿੱਚ ਬਾਦਲ ਦਲ ਦੇ ਸਿਆਸਤ ਵਿੱਚ ਪੈਰ ਦੁਬਾਰਾ ਲਵਾਉਣ ਦੇ ਲਈ, ਜਿਵੇਂ ਪੁਰਾਣੇ ਵੇਲਿਆਂ ਦੇ ਵਿੱਚ ਪੁਜਾਰੀ ਸ਼੍ਰੇਣੀ ਜਿਹੜੀ ਸੀ ਉਹ ਰਾਜਸ਼ਾਹੀ ਨੂੰ ਤਾਕਤ ਦੇਣ ਲਈ ਕੰਮ ਕਰਦੀ ਹੁੰਦੀ ਸੀ, ਤੇ ਰਾਜਸ਼ਾਹੀ ਜਿਹੜੀ ਸੀ ਉਹ ਇਹਨਾਂ ਦੀ ਅਹਿਮੀਅਤ ਬਣਾ ਕੇ ਰੱਖਦੇ ਸੀ। ਪਰ ਇੱਥੇ ਕੰਮ ਉਲਟ ਹੋਇਆ ਪਿਆ। ਬਾਦਲ ਦਲ ਨੇ, ਬਾਦਲ ਪਰਿਵਾਰ ਨੇ ਅਕਾਲ ਤਖਤ ਸਾਹਿਬ ਦਾ ਤੇ ਸ਼੍ਰੋਮਣੀ ਕਮੇਟੀ ਦਾ ਜੋ ਹਸ਼ਰ ਕਰ ਦਿੱਤਾ ਹੋਇਆ। ਕਿਸੇ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਤਿਕਾਰ ਜੋ ਹੁੰਦਾ ਸੀ ਉਹ ਤਾਂ ਵੱਖਰਾ ਸੀ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਦਰਜਾ ਪੋਪ ਵਰਗਾ ਹੁੰਦਾ ਸੀ, ਜਿਵੇਂ ਈਸਾਈਆਂ ਦਾ ਪੋਪ। ਅੱਜ ਇਹਨਾਂ ਨੇ ਉਹਦੇ ਉੱਤੇ ਇੰਨੇ ਛੋਟੇ ਕੱਦ ਕਰਤਾਰ ਵਾਲੇ ਬੰਦੇ ਲਿਆ ਕੇ ਬਿਠਾ ਦਿੱਤੇ ਪਿਛਲੇ ਸਮੇਂ ਦੇ ਵਿੱਚ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ, ਪੂਰੇ ਸਿਸਟਮ ਦੀ ਉਹੋ ਜਿਹੀ ਟੌਰ ਹੀ ਨਹੀਂ ਰਹੀ। ਕਿੱਥੇ ਮਿੰਨੀ ਪਾਰਲੀਮੈਂਟ ਹੁੰਦੀ ਸੀ ਸਾਡੀ। ਸੋ ਬਾਦਲ ਪਰਿਵਾਰ ਨੇ ਜਿਸ ਤਰੀਕੇ ਨਾਲ ਸਾਡੀ ਕੌਮ ਦੀਆਂ ਸੰਸਥਾਵਾਂ ਦਾ ਘਾਣ ਕੀਤਾ ਹੋਇਆ, ਉਹਦੇ ਪਾਸੇ ਨੂੰ ਤਾਂ ਜਥੇਦਾਰ ਕਦੇ ਬੋਲਦੇ ਨਹੀਂ। ਤੇ ਉਹ ਕਹੀ ਜਾਣਗੇ ਜੀ ਇਹਦਾ ਸੰਸਥਾਵਾਂ ਦੀ ਬੜੀ ਟੌਰ ਹੁੰਦੀ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਬੜਾ ਰੁਤਬਾ ਹੁੰਦਾ ਸੀ। ਭਾਈ ਹੁੰਦਾ ਸੀ, ਉਦੋਂ ਬਾਦਲ ਪਰਿਵਾਰ ਦੇ ਇਸ ਗ੍ਰਹਿਣ ਤੋਂ ਸ਼੍ਰੋਮਣੀ ਕਮੇਟੀ ਮੁਕਤ ਸੀ। ਅੱਜ ਦਾ ਹਾਲ ਹੀ ਹੋਰ ਆ। ਅੱਜ ਦੇ ਮਾਹੌਲ ਦੇ ਵਿੱਚ ਜਦੋਂ ਕੋਈ ਨਵੀਂ ਗੱਲ ਸਾਹਮਣੇ ਆਉਂਦੀ ਆ, ਜੇ ਵਾਕਈ ਇੱਥੇ ਪੰਥਕ ਸੋਚ ਵਾਲਿਆਂ ਦੀ ਚੱਲਦੀ ਹੋਵੇ ਤਾਂ ਜਿਵੇਂ ਆਹ ਸਰਦਾਰ ਭਗਤ ਸਿੰਘ ਵਾਲਾ ਮਸਲਾ ਬਣਿਆ, ਤਾਂ ਜਿਹੋ ਜਿਹੀਆਂ ਗੱਲਾਂ ਇਸ ਵੇਲੇ ਹੋ ਰਹੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ, ਉਹ ਬਾਦਲ ਦਲ ਦੇ ਹਿਸਾਬ ਨਾਲ ਹੋ ਰਹੀਆਂ ਨੇ। ਬਾਦਲ ਦਲ ਵਾਲੇ ਗਿਆਨੀ ਹਰਪ੍ਰੀਤ ਸਿੰਘ ਜੀ, ਬਾਦਲ ਦਲ ਵਾਲੇ ਸਰਦਾਰ ਭਗਤ ਸਿੰਘ ਦੇ ਮਸਲੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਬੋਲਦੇ ਆ। ਇਸ ਕਰਕੇ ਹੁਣ ਸ਼੍ਰੋਮਣੀ ਕਮੇਟੀ ਵਾਲੇ ਵੀ ਜਾਂ ਅਕਾਲ ਤਖਤ ਸਾਹਿਬ ਵੀ ਬਾਦਲ ਦਲ ਦੇ ਹਿਸਾਬ ਨਾਲ ਹੀ ਚੱਲਣਾ ਤਾਂ ਉਹਨਾਂ ਨੂੰ ਇਹ ਚਾਹੀਦਾ ਕਿ ਸਿੱਖ ਵਿਦਵਾਨਾਂ ਦੀ ਇੱਕ ਟੀਮ ਬਣਾ ਕੇ ਇਸ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਕਿ ਠੀਕ ਆ ਪਿਛਲੇ ਦੌਰ ਵਿੱਚ ਫੋਟੋ ਲੱਗ ਗਈ, ਪਰ ਹੁਣ ਇਹ ਗੱਲ ਪਹਿਲਾਂ ਸਪਸ਼ਟ ਹੋ ਜਾਵੇ ਕਿ ਇਹ ਫੋਟੋ ਸਰਦਾਰ ਭਗਤ ਸਿੰਘ ਦੀ ਇੱਥੇ ਲਾਉਣੀ ਜਾਇਜ਼ ਹੈ ਜਾਂ ਸਿੱਖ ਸਿਧਾਂਤਾਂ ਅਨੁਸਾਰ ਗਲਤ ਹੈ। ਦੂਜਾ ਇਹ ਕਿ ਕੀ ਸਰਦਾਰ ਭਗਤ ਸਿੰਘ ਜਿਹੜਾ ਹੈ ਉਹ ਸਿੱਖ ਪ੍ਰਵਾਨ ਕਰਨਾ ਵਾ ਵੀ ਉਹ ਸਿੱਖ ਸੀਗਾ, ਵੀ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਦੇ ਅਸਰ ਹੇਠ ਸਿੱਖੀ ਧਾਰਨ ਕਰ ਗਿਆ ਸੀ, ਕਿ ਆਪਾਂ ਉਹਨੂੰ ਜਿਹੜਾ ਕੁਛ ਸਾਰਾ ਕਾਮਰੇਡ ਲਾਣਾ ਕਹਿੰਦਾ ਵਾ ਵੀ ਉਹ ਤਾਂ ਆਰੀਆ ਸਮਾਜੀ ਕੱਟੜ ਨਾਸਤਕ ਤੇ ਧਰਮਾਂ ਤੋਂ ਰਹਿਤ ਤੇ ਹਰ ਤਰੀਕੇ ਨਾਲ ਸਿੱਖੀ ਅਤੇ ਸਿੱਖਾਂ ਦੇ ਉਲਟ ਬੰਦਾ ਸੀ। ਜਿਹੜਾ ਉਹਦੇ ਬਾਰੇ ਨਿਰਣਾ ਕਰਨਾ ਉਹ ਵਿਦਵਾਨਾਂ ਦੀ ਇੱਕ ਟੀਮ ਬਣਾ ਕੇ ਕਰਵਾ ਕੇ ਮਸਲਾ ਕੰਢੇ ਬੰਨੇ ਲਾਇਆ ਜਾਵੇ। ਪਿਛਲੇ 60-70 ਸਾਲ ਤੋਂ ਕੌਮ ਦੁਬਦਾ ਚ ਪਾਈ ਪਈ ਆ। ਇੱਕ ਪਾਸੇ ਉਹਨੂੰ ਸਰਦਾਰ ਭਗਤ ਸਿੰਘ ਨੂੰ ਇੱਥੇ ਸ਼ਹੀਦੇ ਆਜਮ ਕਹਿ ਕੇ ਲੋਕਾਂ 'ਚ ਵੜਿਆਇਆ ਜਾਂਦਾ। ਪੰਜਾਬ ਦੇ ਵਿੱਚ ਉਹਨੀਆਂ ਸਿੱਖ ਯੋਧਿਆਂ ਦੀਆਂ, ਸਿੱਖ ਸ਼ਹੀਦਾਂ ਦੀਆਂ ਸੰਸਥਾਵਾਂ ਜਾਂ ਯਾਦਗਾਰਾਂ ਨਹੀਂ ਹੈਗੀਆਂ। ਹਰ ਸ਼ਹਿਰ ਦੇ ਵਿੱਚ ਹਰ ਗਲੀ ਮੋੜ ਦੇ ਉੱਤੇ ਸਰਦਾਰ ਭਗਤ ਸਿੰਘ ਦਾ ਨਾਮ ਮਿਲ ਜਾਂਦਾ। ਜੇ ਸਰਦਾਰ ਭਗਤ ਸਿੰਘ ਇੰਨਾ ਹੀ ਇੰਪੋਰਟੈਂਟ ਆ, ਇੰਨਾ ਹੀ ਅਹਿਮ ਆ, ਤਾਂ ਫਿਰ ਸਿੱਖ ਜਗਤ ਵਿੱਚ ਆਹ ਚਰਚਾਵਾਂ ਨਹੀਂ ਚੱਲਣੀਆਂ ਚਾਹੀਦੀਆਂ ਜਿਹੜੀਆਂ ਹੁਣ ਚੱਲ ਰਹੀਆਂ ਨੇ। ਤੇ ਜੇਕਰ ਉਹ ਐਂਟੀ ਪੰਥਕ ਆ, ਜੇ ਉਹ ਸਿੱਖ ਨਜ਼ਰੀਏ ਅਨੁਸਾਰ ਠੀਕ ਨਹੀਂ, ਫਿਰ ਉਹਦੀ ਫੋਟੋ ਕੇਂਦਰੀ ਸਿੱਖ ਜਾਮ ਘਰ 'ਚ ਲੱਗਣੀ ਨਹੀਂ ਚਾਹੀਦੀ। ਪਰ ਇਹ ਨਿਰਣਾ ਪੰਥਕ ਹਿੱਤਾਂ ਜਾਂ ਪੰਥਕ ਜਜ਼ਬਾਤਾਂ ਜਾਂ ਸਿੱਖ ਫਲਸਫੇ ਦੀ ਰੋਸ਼ਨੀ ਵਿੱਚ ਹੋਣਾ ਚਾਹੀਦਾ। ਜਦੋਂ ਕਿ ਇਸ ਵੇਲੇ ਸਭ ਨੂੰ ਹੀ ਪਤਾ ਵੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਹਰਜਿੰਦਰ ਸਿੰਘ ਜੀ ਧਾਮੀ ਆ, ਇਹ ਜਿਹੜਾ ਵੀ ਕੋਈ ਬੋਲਣਗੇ ਇਹ ਤਾਂ ਬਾਦਲ ਦਲ ਦੇ ਹਿਸਾਬ ਨਾਲ ਬੋਲਣਗੇ ਕਿ ਬਾਦਲ ਦਲ ਨੇ ਇਸ ਮਸਲੇ ਤੇ ਕੀ ਸਟੈਂਡ ਲਿਆ ਹੋਇਆ। ਜਦੋਂ ਸਿੱਖ ਸੰਸਥਾਵਾਂ ਬਾਦਲ ਪਰਿਵਾਰ ਦੇ ਵੱਲ ਦੇਖ ਕੇ ਫੈਸਲੇ ਕਰਨਗੀਆਂ, ਉਦੋਂ ਫਿਰ ਇਹ ਕਹਿਣਾ ਕਿ ਜੀ ਸਾਡੀ ਹਰ ਗੱਲ ਨੂੰ ਬਾਦਲ ਦਲ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ, ਇਹ ਤਾਂ ਫਿਰ ਕੋਈ ਗੱਲ ਬਣਦੀ ਨਹੀਂ ਨਾ। ਹੁਣ ਇਹਨਾਂ ਦਿਨਾਂ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਭਾਰਤ ਵਿੱਚ ਲੋਕਾਂ ਨੂੰ ਕਿਹਾ ਕਿ 13 ਤੋਂ 15 ਅਗਸਤ ਤੱਕ ਆਪਦੇ ਘਰਾਂ ਉੱਤੇ, ਦੁਕਾਨਾਂ ਉੱਤੇ, ਫੈਕਟਰੀਆਂ ਉੱਤੇ ਤਿਰੰਗੇ ਝੰਡੇ ਲਹਿਰਾਓ।
ਇਹ ਉਹੀ ਤਿਰੰਗਾ ਜਿਹੜਾ ਉਹਨਾਂ ਟੈਂਕਾਂ ਉੱਤੇ ਲੱਗਿਆ ਸੀ ਜਿਹੜੇ ਅਕਾਲ ਤਖਤ ਸਾਹਿਬ ਦੇ ਉੱਤੇ ਬੰਬਾਰਮੈਂਟ ਕਰਨ ਆਏ ਸੀ। ਇਸੇ ਤਿਰੰਗੇ ਝੰਡੇ ਦੀ ਛਤਰ ਛਾਇਆ ਹੇਠ 1947 ਤੋਂ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ। ਇਹੀ ਤਿਰੰਗਾ ਜਿਹਨੇ ਸਿੱਖੀ ਅਤੇ ਸਿੱਖਾਂ ਦਾ ਘਾਣ ਕੀਤਾ, ਸਿੱਖਾਂ ਨੂੰ ਬਣਦੇ ਹੱਕ ਨਹੀਂ ਦਿੱਤੇ। ਇਹ ਉਹੀ ਤਿਰੰਗਾ ਜਿਹਨੇ ਸਿੱਖ ਜਜ਼ਬਾਤਾਂ ਦਾ ਘਾਣ ਕੀਤਾ। ਤੇ ਹੁਣ ਇਹ ਤਿਰੰਗਾ ਸਿੱਖਾਂ ਨੂੰ ਵੀ ਆਪਦੇ ਘਰਾਂ ਤੇ ਲਾਉਣਾ ਚਾਹੀਦਾ ਜਾਂ ਨਹੀਂ, ਇਹਦੇ ਬਾਰੇ ਅਕਾਲ ਤਖਤ ਸਾਹਿਬ ਤੋਂ, ਸ਼੍ਰੋਮਣੀ ਕਮੇਟੀ ਤੋਂ ਜਾਂ ਬਾਦਲ ਦਲ ਤੋਂ ਕੀ ਸੇਧ ਮਿਲੂਗੀ? ਬਾਦਲ ਦਲ ਵਾਲੇ ਭਾਰਤ ਮਾਤਾ ਦੀ ਜੈ ਬੁਲਾਉਣ ਵਾਲੇ ਨੇ, ਭਾਜਪਾ ਨਾਲ ਸਾਂਝ ਰੱਖੀ ਆ, ਆਰਐਸਐਸ ਦੀਆਂ ਬੋਲੀ ਬੋਲਦੇ ਆ। ਉਹ ਕਦੋਂ ਕਹਿਣਗੇ? ਤੇ ਇਸ ਕਰਕੇ ਅਕਾਲ ਤਖਤ ਦੇ ਜਥੇਦਾਰ ਨੇ ਵੀ ਸੁਣ ਜੀ, ਵੱਟ ਲੈਣੀ ਆ, ਡੋਲੇ ਵੱਟਾ ਜਿਹਾ ਬਣਿਆ ਰਹਿਣਾ, ਤੇ ਸ਼੍ਰੋਮਣੀ ਕਮੇਟੀ ਨੇ ਵੀ ਸਪਸ਼ਟਤਾ ਨਹੀਂ ਕਰਨੀ। ਜਿਵੇਂ ਜਥੇਦਾਰ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਹੁਣ ਤੱਕ ਰਹੇ ਆ, ਉਹਨਾਂ ਨੇ ਸਰਦਾਰ ਭਗਤ ਸਿੰਘ ਵਾਲੇ ਮਸਲੇ ਤੇ ਸਪਸ਼ਟਤਾ ਨਹੀਂ ਦਿੱਤੀ ਤੇ ਗਾਹਾਂ ਵੀ ਨਹੀਂ ਦੇਣੀ, ਉਵੇਂ ਤਿਰੰਗੇ ਝੰਡੇ ਬਾਰੇ ਸਪਸ਼ਟਤਾ ਨਹੀਂ ਦਿੰਦੇ। ਨਹੀਂ ਤਾਂ ਸਾਡੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿੰਨੀਆਂ ਕਿਤਾਬਾਂ ਨੇ ਉਹਦੇ ਚ ਸਭ ਥਾਂ ਤੇ ਦਰਜ ਆ ਕਿ ਜਦੋਂ ਇਸ ਤਿਰੰਗੇ ਝੰਡੇ ਦੀ ਬਣਤਰ ਬਣਨ ਲੱਗੀ ਤਾਂ ਤਿਰੰਗਾ ਬਣਾਦਾ ਝੰਡਾ, ਤੇ ਸਰਦਾਰ ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ ਤੇ ਹੋਰ ਜਿਹੜੇ ਸਿੱਖ ਲੀਡਰ ਸੀ, ਉਹਨਾਂ ਨੇ ਵਿਰੋਧ ਕੀਤਾ ਵੀ ਜਦੋਂ ਕੌਮਾਂ ਚਾਰ ਮੰਨਦੇ ਆ, ਹਿੰਦੂ, ਮੁਸਲਿਮ, ਸਿੱਖ, ਈਸਾਈ, ਆਪਸ ਵਿੱਚ ਹੈ ਭਾਈ ਭਾਈ ਭਾਈ, ਕਿਹੜੀ ਕੌਮ ਆ ਜਿਹਦਾ ਇਹਦੇ ਚ ਰੰਗ ਨਹੀਂ ਪਾਇਆ? ਜੇ ਕੌਮਾਂ ਚਾਰ ਨੇ ਫਿਰ ਝੰਡਾ ਵੀ ਚਾਰ ਰੰਗਾਂ ਦਾ ਹੋਣਾ ਚਾਹੀਦਾ। ਕਿਹੜੀ ਕੌਮ ਦਾ ਰੰਗ ਨਹੀਂ ਪਾਇਆ? ਕਹਿੰਦੇ ਜੀ ਸਿੱਖਾਂ ਦਾ। ਕਹਿੰਦੇ ਸਿੱਖਾਂ ਦਾ ਕਿਉਂ ਨਹੀਂ ਪਾਇਆ? ਕਹਿੰਦਾ ਜੀ ਸਿੱਖ ਤਾਂ ਹਿੰਦੂਆਂ ਦੇ ਵਿੱਚੋਂ ਹੀ ਆ, ਗਾਂਧੀ ਹੁਣੀ ਕਹਿੰਦੇ। ਸੋ ਉਸ ਮੌਕੇ 31 ਅਗਸਤ 1930 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਬਾਬਾ ਖੜਕ ਸਿੰਘ, ਉਹ ਬਿਮਾਰ ਬਹੁਤ ਸੀ, ਉਹਨਾਂ ਨੂੰ ਮੀਟਿੰਗ ਦੇ ਵਿੱਚ ਸਟ੍ਰੈਚਰ ਤੇ ਪਾ ਕੇ ਲਿਆਂਦਾ ਸੀਗਾ। ਉਹਨਾਂ ਨੇ ਕਿਹਾ ਵੀ ਜੇਕਰ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਝੰਡੇ ਜਿਹਦੇ ਵਿੱਚ ਸਿੱਖਾਂ ਦੀ ਪ੍ਰਤੀਨਿਧਤਾ ਦਾ ਰੰਗ ਨਹੀਂ, ਉਹਦੇ ਹੇਠ ਲੜਨ ਤੋਂ ਇਨਕਾਰ ਨਹੀਂ ਕਰਦਾ ਤਾਂ ਉਹ ਅਸਤੀਫਾ ਦੇ ਦੂਗਾ, ਬਈ ਇਹਦੇ ਚ ਸਿੱਖਾਂ ਦਾ ਰੰਗ ਨਹੀਂ ਪਾਉਂਦੇ। ਗਾਂਧੀ ਕਹਿੰਦਾ ਜੀ ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ, ਪਰ ਨਹੀਂ, ਉਸ ਮੌਕੇ ਸਿੱਖਾਂ ਨੇ ਕਿਹਾ ਕਿ ਸਾਡੀ ਅੱਡਰੀ ਹੋਂਦ ਹਸਤੀ ਰਹੀ, ਸਾਡਾ ਰੰਗ ਪਾਓ। ਇਸ ਝੰਡੇ ਵਿੱਚ ਤੁਸੀਂ ਭਗਵਾਂ ਜਿਹੜਾ ਰੰਗ ਆ ਉਹ ਪਾ ਦਿੱਤਾ ਹੈਗਾ ਹਿੰਦੂਆਂ ਦਾ, ਹਰਾ ਮੁਸਲਮਾਨਾਂ ਦਾ, ਈਸਾਈਆਂ ਦਾ ਤੁਸੀਂ ਚਿੱਟਾ ਪਾ ਲਿਆ ਸਫੈਦ, ਤੇ ਵਿਚਾਲੇ ਜਿਹੜਾ ਅਸ਼ੋਕ ਚੱਕਰ ਆ ਉਹ ਭਾਰਤ ਦੇ ਮੂਲ ਵਾਸੀ, ਅਸਲ ਵਾਸੀ ਜਿਹੜੇ ਲੋਕ ਨੇ ਉਹਨਾਂ ਦੀ ਪ੍ਰਤੀਨਿਧਤਾ ਹੋ ਗਈ। ਤੇ ਸਿੱਖ ਕਿੱਧਰ ਗਏ? ਸਿੱਖਾਂ ਦਾ ਰੰਗ ਕਾਹਤੋਂ ਨਹੀਂ ਪਾਉਂਦੇ? ਤੇ ਇਹਨਾਂ ਨੇ ਉਹਦੀ ਵਿਆਖਿਆ ਤਾਂ ਬਦਲ ਦਿੱਤੀ ਕਿ ਨਹੀਂ ਜੀ ਇਹ ਧਰਮਾਂ ਦਾ ਝੰਡਾ ਹੈ ਹੀ ਨਹੀਂ, ਪਰ ਭਾਰਤ ਦੇ ਝੰਡੇ ਵਿੱਚ ਸਿੱਖਾਂ ਦਾ ਰੰਗ ਨਹੀਂ ਪਾਇਆ। ਕਹਿੰਦੇ ਜੀ ਨਹੀਂ, ਹੁਣ ਇਹਦਾ ਧਰਮਾਂ ਨਾਲ ਕੋਈ ਸੰਬੰਧ ਨਹੀਂ, ਜਿਹੜਾ ਭਗਵਾਂ ਰੰਗ ਆ ਉਹ ਦਲੇਰੀ ਤੇ ਕੁਰਬਾਨੀ ਦਾ ਪ੍ਰਤੀਕ ਆ, ਚਿੱਟਾ ਸ਼ਾਂਤੀ ਤੇ ਸੱਚਾਈ ਦਾ, ਹਰਾ ਵਿਸ਼ਵਾਸ ਅਤੇ ਸਨਮਾਨ ਦਾ। ਤੇ ਇਸ ਤਰੀਕੇ ਦੀਆਂ ਗੱਲਾਂ ਕਰਦੇ ਰਹੇ। ਜਿਹੜੀ ਮਰਜ਼ੀ ਕਿਤਾਬ ਚੱਕ ਲਓ ਸਿੱਖ ਇਤਿਹਾਸ ਦੀ, ਆ ਘੱਟੋ ਘੱਟ 5000 ਤੋਂ ਵੱਧ ਕਿਤਾਬ ਇੱਥੇ ਪਈ ਆ, ਇਹਦੇ ਵਿੱਚੋਂ ਘੱਟੋ ਘੱਟ 200 ਇਹੋ ਜਿਹੀ ਕਿਤਾਬ ਮੇਰੇ ਕੋਲੇ ਜ਼ਰੂਰ ਇਹੋ ਜਿਹੀ ਆ ਜਿਹਦੇ ਚ ਝੰਡੇ ਵਾਲੇ, ਝੰਡੇ ਦੇ ਨਾਲ ਸੰਬੰਧਿਤ, ਜਿਹੜਾ ਭਾਰਤ ਦਾ ਝੰਡਾ ਉਹਦੇ ਨਾਲ ਸੰਬੰਧਿਤ ਜਾਣਕਾਰੀ ਆ। ਪਰ ਚਲੋ ਬਾਹਲੀਆਂ ਲੋਕਾਂ ਕੋਲੇ ਨਹੀਂ ਹੁੰਦੀਆਂ। ਆ ਜਿਹੜੀ ਡਾਕਟਰ ਸੰਗਤ ਸਿੰਘ ਵਾਲੀ ਕਿਤਾਬ ਆ ਇਤਿਹਾਸ ਵਿੱਚ ਸਿੱਖ, ਇਹ ਪੜ੍ਹ ਲੈਣੀ ਚਾਹੀਦੀ ਆ। ਇਹਦੇ ਵਿੱਚ ਝੰਡੇ ਬਾਰੇ ਬੜੇ ਵਿਸਥਾਰ ਦੇ ਨਾਲ ਨਿੱਕੀ ਤੋਂ ਨਿੱਕੀ ਗੱਲ ਦੱਸੀ ਹੋਈ ਆ ਕਿ ਕਿਵੇਂ ਭਾਰਤ ਦਾ ਝੰਡਾ ਬਣਿਆ ਤੇ ਕਿਵੇਂ ਸਿੱਖਾਂ ਦਾ ਰੰਗ ਨਹੀਂ ਪਾਇਆ। ਪੂਰੀ ਬੇਇੱਜ਼ਤੀ ਕੀਤੀ, ਜਲੀਲ ਕੀਤਾ ਗਾਂਧੀ ਹੋਣਾ ਨੇ ਕਿ ਨਹੀਂ ਪਾਉਣਾ ਤੁਹਾਡਾ ਰੰਗ। ਤੇ ਫਿਰ ਜਦੋਂ ਸੰਵਿਧਾਨ ਬਣਿਆ ਉਹਦੇ ਚ ਸਿੱਧਾ ਹੀ ਲਿਖਦਾ ਵੀ ਸਿੱਖ ਤਾਂ ਹਿੰਦੂ ਨੇ। ਹੁਣ ਜਿਹੜਾ ਸੰਵਿਧਾਨ ਤੇ ਜਿਹੜਾ ਤਿਰੰਗਾ ਤੁਹਾਡੀ ਹੋਂਦ ਹਸਤੀ ਤੋਂ ਇਨਕਾਰੀ ਹੈ, ਆ ਸਾਡੇ ਲੀਡਰ ਅਕਾਲੀ ਦਲ ਬਾਦਲ ਦੇ ਜਾਂ ਹੋਰ ਜਿਹੜੇ ਸਾਡੇ ਸਿੱਖ ਸਿਆਸਤਦਾਨ ਨੇ, ਇਹ ਉਸੇ ਸੰਵਿਧਾਨ ਦੀਆਂ ਸੌਹਾਂ ਖਾਂਦੇ ਆ, ਉਸੇ ਤਿਰੰਗੇ ਨੂੰ ਸਲਾਮੀਆਂ ਦੇਈ ਜਾਂਦੇ। ਤੇ ਅੱਜ ਜਦੋਂ ਕਿ ਆਰਐਸਐਸ ਦੇ ਹੈੱਡਕੁਆਟਰ ਤੇ ਜਿੱਥੇ ਕਦੇ ਤਿਰੰਗਾ ਨਹੀਂ ਝੂਲਿਆ, ਜਿਹੜੀ ਆਰਐਸਐਸ ਨੇ ਬੀਜੇਪੀ ਪੈਦਾ ਕੀਤੀ ਆ ਤੇ ਜਿਹਨੇ ਇਹੋ ਜਿਹਾ ਸਿਸਟਮ ਬਣਾਇਆ ਕਿ ਤਿਰੰਗਾ ਸਾਡਾ ਨਹੀਂ ਹੈ, ਅੱਜ ਉਹ ਆਪਦੀ ਲੋੜ ਦੇ ਵਿੱਚੋਂ ਤਿਰੰਗੇ ਝੰਡੇ ਦੀ ਗੱਲ ਕਰਨ ਲੱਗੇ ਆ। ਤੇ ਜੇਕਰ ਬੀਜੇਪੀ ਵਾਲੇ, ਆਰਐਸਐਸ ਵਾਲੇ ਇੰਨਾ ਲੰਮਾ ਅਰਸਾ ਇਸ ਤਿਰੰਗੇ ਬਿਨਾਂ ਚੱਲ ਸਕਦੇ ਆ ਤਾਂ ਸਿੱਖ ਕਿਉਂ ਨਹੀਂ ਸੀ ਚੱਲ ਸਕਦੇ? ਸਿੱਖਾਂ ਨੇ ਠੋਕਮਾ ਵਿਰੋਧ ਕੀਤਾ ਵੀ ਪਿਛਲੇ ਸਮੇਂ 'ਚ, ਪਰ 1950 ਤੋਂ ਬਾਅਦ ਵਿੱਚ ਖਾਸ ਤੌਰ ਤੇ ਜਦੋਂ ਆ ਬਾਦਲ ਹੁਣਾਂ ਵਾਲਾ ਦੌਰ ਆਉਂਦਾ,
ਉਦੋਂ ਬਾਅਦ ਵਿੱਚ ਆਮ ਲੋਕਾਂ ਨੂੰ ਪਤਾ ਹੀ ਨਹੀਂ। ਹਜ਼ਾਰਾਂ ਇਹੋ ਜਿਹੇ ਸਿੱਖ ਨੌਜਵਾਨ ਜਾਂ ਕਈ ਬਜ਼ੁਰਗ ਨੇ, ਜਦੋਂ ਕਿਸੇ ਪ੍ਰੋਗਰਾਮ ਤੇ ਇੱਕ ਵਾਰੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਸ਼ਹੀਦੀ ਦਿਹਾੜਾ ਸੀ, ਉੱਥੇ ਕਿਉਂਕਿ 29 ਜੁਲਾਈ ਨੂੰ ਪ੍ਰੋਗਰਾਮ ਹੁੰਦਾ, ਇਸ ਵਾਰ ਵੀ ਹੈ ਬੁੱਧ ਸਿੰਘ ਵਾਲੇ, ਉੱਥੇ ਜਦੋਂ ਮੈਂ ਗੱਲਾਂ ਕੀਤੀਆਂ ਕਿ 15 ਅਗਸਤ ਆ ਰਹੀ ਆ ਤੇ ਆਪਣੇ ਉੱਥੇ ਜਿਹੜੇ ਲੀਡਰ ਨੇ ਇਹਨਾਂ ਨੂੰ ਪੁੱਛੋ ਵੀ ਤੁਸੀਂ ਜਿਹੜੇ ਤਿਰੰਗੇ ਨੂੰ ਸਲਾਮੀਆਂ ਦਿੰਦੇ ਹੋ ਇਹ 'ਚ ਸਿੱਖਾਂ ਦਾ ਰੰਗ ਪਾਇਆ ਉਹਨਾਂ ਨੇ। ਲੋਕਾਂ ਨੇ ਚੁਟਕਲੇ ਬਣਾਏ ਹੋਏ ਨੇ ਵੀ ਸਿੱਖਾਂ ਦਾ ਝੰਡੇ 'ਚ ਹੈ ਕੀ ਆ, ਕਹਿੰਦੇ ਝੰਡੇ 'ਚ ਡੰਡਾ ਤਾਂ ਸਾਡਾ ਹੀ ਆ। ਉਹ ਜਿਹੜਾ ਝੰਡਾ ਸਿੱਖਾਂ ਦੇ ਰੰਗ ਉਹ 'ਚ ਨਹੀਂ ਪਾਇਆ ਹੋਇਆ, ਜਿਸ ਸੰਵਿਧਾਨ 'ਚ ਸਿੱਖਾਂ ਨੂੰ ਹਿੰਦੂ ਮੰਨਿਆ ਹੋਇਆ, ਉਹਨੂੰ ਆਪਾਂ ਮਾਨਤਾ ਦੇਣੀ ਤਾਂ ਦੇਣੀ ਕਿਉਂ ਆ? ਪਰ ਇਹ ਸਵਾਲ ਹੱਲ ਕਰਨਾ ਸੀ ਅਕਾਲ ਤਖਤ ਸਾਹਿਬ ਨੇ, ਸ਼੍ਰੋਮਣੀ ਕਮੇਟੀ ਨੇ, ਸਿੱਖਾਂ ਦੀ ਧਾਰਮਿਕ ਜਿਹੜੀ ਕੌਮੀ ਅਗਵਾਈ ਦੇਣ ਵਾਲੀਆਂ ਸੰਸਥਾਵਾਂ ਨੇ। ਤੇ ਜੇ ਤਾਂ ਮਾਨ ਵਰਗੇ ਬੋਲਣ ਜਾਂ ਹੋਰ ਸੰਸਥਾਵਾਂ ਬੋਲਣ ਫਿਰ ਮਿਰਚਾਂ ਲੱਗਦੀਆਂ ਨੇ ਤੇ ਆਪ ਬੋਲਣਾ ਨਹੀਂ। ਜੇ ਸਰਦਾਰ ਇਮਾਨ ਸਿੰਘ ਮਾਨ ਚਲੇ ਗਿਆ ਕਿ ਦੱਸੋ ਆਪਾਂ ਸਰਦਾਰ ਭਗਤ ਸਿੰਘ ਬਾਰੇ ਕੀ ਸੋਚਣਾ, ਉਹਦੀ ਫੋਟੋ ਲੱਗਣੀ ਚਾਹੀਦੀ ਹੈ ਕਿ ਨਹੀਂ, ਉਹ ਤਾਂ ਨਾਸਤਕ ਕਹਾਉਂਦਾ ਆਪਦੇ ਆਪ ਨੂੰ, ਤਾਂ ਫਿਰ ਉੱਥੇ ਔਖਾ ਜਿਹਾ ਮਹਿਸੂਸ ਕਰਦੇ ਆ ਕਿ ਜੀ ਇਹ ਇਹੋ ਜਿਹੀਆਂ ਗੱਲਾਂ ਕਰਦੇ ਆ ਕਿਉਂਕਿ ਬਾਦਲ ਦਲ ਵਾਲੇ ਤਾਂ ਸਰਦਾਰ ਭਗਤ ਸਿੰਘ ਦੇ ਗੋਗੇ ਗਾਉਂਦੇ ਆ ਤੇ ਸਾਡੇ ਲਈ ਤਾਂ ਔਖਾ ਹੋ ਜਾਊ। ਅਕਾਲ ਤਖਤ ਦੇ ਜਥੇਦਾਰ ਨੂੰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬੜੇ ਔਖ ਮਹਿਸੂਸ ਹੁੰਦੀ ਹੈ। ਆਪ ਕੋਈ ਜਿਹੜੀ ਸਪਸ਼ਟਤਾ ਦੇਣੀ ਨਹੀਂ। ਇਵੇਂ ਹੁਣ ਤਿਰੰਗੇ ਝੰਡੇ ਬਾਰੇ ਆ, ਅਕਾਲ ਤਖਤ ਸਾਹਿਬ ਦਾ ਤਾਂ ਫਰਜ਼ ਬਣਦਾ ਵੀ ਉਹ ਅਗਵਾਈ ਦੇਵੇ ਸਿੱਖਾਂ ਨੂੰ ਕਿ ਭਾਈ ਜਿਸ ਤਿਰੰਗੇ 'ਚ ਆਪਣਾ ਰੰਗ ਨਹੀਂ ਪਾਇਆ ਉਹਨੂੰ ਆਪਾਂ ਸਲਾਮੀ ਕਿਉਂ ਦੇਣੀ ਆ। ਪਰ ਇਹਦੇ ਨਾਲ ਬਾਦਲ ਦਲ ਕਸੂਤਾ ਫਸ ਜੂਗਾ, ਜਿਹੜੇ ਹਰੇਕ ਜਦੋਂ ਸੱਤਾ ਮਾਣੀ ਆ ਉਦੋਂ ਸਲਾਮੀਆਂ ਦਿੱਤੀਆਂ ਨੇ ਇਹਨਾਂ ਨੇ। ਖਬਰ ਆਉਂਦੀ ਹੁੰਦੀ ਆ ਕਿ ਬਾਦਲ ਸਾਹਿਬ ਲੁਧਿਆਣੇ ਝੰਡਾ ਫਲਾਉਣਗੇ, ਫਲਾਣੇ ਥਾਂ ਤੇ ਝੰਡਾ ਲਹਿਰਾਉਣਗੇ। ਸੋ ਜਿਹੜਾ ਤਿਰੰਗਾ ਝੰਡਾ ਉਹ ਜਿਨ੍ਹਾਂ ਲੋਕਾਂ ਦੇ ਕੰਮ ਆਇਆ, ਭਾਰਤੀ ਸੰਵਿਧਾਨ ਜਿਨ੍ਹਾਂ ਦੇ ਕੰਮ ਆਇਆ, ਉਹਦੀ ਛਤਰ ਛਾਇਆ ਮਾਰਦੇ ਚੰਗੇ ਲੱਗਦੇ ਆ। ਸਿੱਖੀ ਅਤੇ ਸਿੱਖਾਂ ਦਾ ਤਾਂ ਖੁਰਾ ਖੋਜ ਮਟਾਇਆ ਜਾ ਰਿਹਾ ਇਸ ਝੰਡੇ ਦੀ ਛਾਂ ਹੇਠ। ਸਿੱਖਾਂ ਦੀ ਹੋਂਦ ਹਸਤੀ ਮੰਨਣ ਤੋਂ ਇਨਕਾਰੀ ਆ ਤਿਰੰਗਾ। ਇਹ ਕਹਿੰਦੇ ਜੀ ਤਿਰੰਗੇ ਚਲਾਉਣੇ। ਹੁਣ ਜਿਹੜਾ ਸਿੱਖਾਂ ਦਾ ਸਾਰਾ ਕੁਛ ਆ ਉਹ ਅਕਾਲ ਤਖਤ ਸਾਹਿਬ ਨਾਲ ਜੁੜਿਆ ਹੋਇਆ। ਸਿੱਖ ਅਗਵਾਈ ਭਾਲਦੇ ਆ ਸ਼੍ਰੋਮਣੀ ਕਮੇਟੀ ਤੋਂ, ਅਕਾਲ ਤਖਤ ਸਾਹਿਬ ਤੋਂ, ਪਰ ਬਾਦਲ ਪਰਿਵਾਰ ਨੇ ਸਾਡੇ ਇਹਨਾਂ ਸੰਸਥਾਵਾਂ ਦੇ ਉੱਤੇ ਆਪਦਾ ਪਕੜ ਬਣਾ ਕੇ ਜੋ ਸਾਡਾ ਹਾਲ ਕੀਤਾ ਸਾਰਿਆਂ ਦੇ ਸਾਹਮਣੇ ਹੈ। ਤੇ ਜੇ ਕੋਈ ਗੱਲ ਇੱਥੇ ਕਰੀਏ ਵੀ ਉਹ ਕਹਿੰਦੇ ਨਹੀਂ ਤੁਸੀਂ ਤਾਂ ਖਾਲਿਸਤਾਨੀ ਹੋ ਨਾ, ਫਿਰ ਤੇ ਖਾਲਿਸਤਾਨ ਕਹਿੰਦੇ ਜੀ ਬੜਾ ਔਖਾ ਹੋ ਜੂ ਜੀ, ਤੁਸੀਂ ਦੇਖੋ ਤਾਂ ਜੇ ਖਾਲਿਸਤਾਨ ਬਣ ਗਿਆ ਫਿਰ ਜਿਹੜੇ ਪੰਜਾਬ ਤੋਂ ਬਾਹਰ ਸਿੱਖ ਵਸਦੇ ਆ ਉਹਨਾਂ ਦਾ ਔਖਾ ਹੋ ਜੂ। ਹੁਣ ਬੜਾ ਸੌਖਾ, ਅੱਜ ਕੱਲ ਤਾਂ ਬੜਾ ਸੌਖਾ ਤੁਹਾਡਾ। ਅੱਜ ਦੀ ਉਹੀ ਖਬਰ ਆ, ਬਠਿੰਡੇ ਦੇ ਜਿਹੜਾ ਇੱਕ ਉੱਥੇ ਕੋਈ ਐਗਜ਼ਾਮੀਨੇਸ਼ਨ ਕੋਈ ਪ੍ਰੀਖਿਆ ਹੋਣੀ ਸੀ ਤੇ ਉੱਥੇ ਇੱਕ ਸਿੱਖ ਨੌਜਵਾਨ ਬੱਚੇ ਨੂੰ ਫੜ ਕੇ ਉਹਦਾ ਕੜਾ ਜਿਹੜਾ ਸੀ ਉਹਦਾ ਲਹਾਤਾ। ਉਹਦੀ ਵੀਡੀਓ ਸਵੇਰ ਦੀ ਘੁੰਮ ਰਹੀ ਆ ਵੀ ਜੀ ਬੜਾ ਮਾੜਾ ਹੋ ਗਿਆ। ਭਾਈ ਪੰਜਾਬ ਦੇ ਵਿੱਚ ਬਠਿੰਡਾ ਪੈਂਦਾ, ਜੇ ਉੱਥੇ ਤੁਹਾਡੇ ਕੜੇ ਤੁਹਾਡੇ ਕਕਾਰ ਲਹਾਏ ਜਾ ਸਕਦੇ ਆ ਤੇ ਫਿਰ ਤੁਸੀਂ ਬਾਹਰ ਜਿਹੜੀ ਆ ਉਹਦੀਆਂ ਗਰੰਟੀਆਂ ਕੀ ਲੈਂਦੇ ਹੋ ਜੀ। ਸਾਰੇ ਭਾਰਤ ਵਿੱਚ ਜਦੋਂ ਜੀ ਕਰਦਾ ਫੜ ਕੇ ਤੁਹਾਡੇ ਅਗਲੇ ਆ ਮਸੂਰੀ ਦੀ ਇੱਕ ਵੀਡੀਓ ਘੁੰਮ ਰਹੀ ਹੈ ਜੀ, ਇੱਕ ਸਿੱਖ ਨੌਜਵਾਨ ਦਾ ਕਟਾਪਾ ਸਾਰੇ ਹਿੰਦੂ ਕੱਟੜਪੰਥੀ ਬਾਜ਼ਾਰ ਦੇ ਵਿੱਚ ਕਰ ਰਹੇ ਨੇ, ਨਾਲ ਪੁਲਿਸ ਲੱਗੀ ਹੋਈ ਹੈ। ਜਦੋਂ ਜੀ ਕਰਦਾ ਨਵੰਬਰ 1984 ਨੂੰ ਜਿਹੜੇ ਬੰਦੇ ਸਾਡੇ ਕੌਮ ਦੇ ਬੇਪਤ ਕੀਤੇ, ਬੀਬੀਆਂ ਦੀਆਂ ਇੱਜ਼ਤਾਂ ਲੁੱਟੀਆਂ ਤੇ ਮਾਰੇ, ਉਹਨਾਂ ਨੇ ਕੀ ਵਿਗਾੜਿਆ ਸੀ? ਇੰਦਰਾ ਮਾਰੀ ਸੀ ਉਹਨਾਂ ਨੇ ਕੀ ਕੀਤਾ ਸੀ? ਕੋਈ ਗਲਤ ਨਹੀਂ ਸੀ ਕੀਤਾ। ਪਰ ਸਿੱਖ ਹੋਣਾ ਇਸ ਮੁਲਕ 'ਚ ਦੋਸ਼ ਆ। ਜਿਹੜੇ ਮੁਲਕ ਦੇ ਵਿੱਚ ਜਦੋਂ ਜੀ ਕੀਤਾ ਸਾਡਾ ਗਾਟਾ ਲਾ ਦਿੱਤਾ ਜਾਂਦਾ, ਗਲ 'ਚ ਟਾਇਰ ਪਾ ਦਿੱਤਾ ਜਾਂਦਾ, ਉਹਦੀ ਬੜੀ ਫਿਕਰ ਆ। ਅਗੇ ਜੀ ਭਾਰਤ ਵਿੱਚ ਵਸਦੇ ਸਿੱਖਾਂ ਦਾ ਔਖਾ ਹੋ ਜੂ ਜਿਹੜੇ ਪੰਜਾਬ ਤੋਂ ਬਾਹਰ ਨੇ। ਫਿਰ ਬਠਿੰਡੇ ਜਿਹੜਾ ਕੁਝ ਹੋ ਰਿਹਾ ਇਹ ਕੀ ਆ? ਇਹ ਜਿਹੜੀਆਂ ਜੁੱਤੀਆਂ ਪੈ ਰਹੀਆਂ ਨੇਗੀਆਂ ਆਪਣੇ, ਜਦੋਂ ਆਪਾਂ ਸਪਸ਼ਟਤਾ ਹੀ ਨਹੀਂ ਲਿਆਉਣੀ, ਆਪਾਂ ਮੰਨਣਾ ਹੀ ਨਹੀਂ ਹੈਗਾ ਸੱਚਾਈ ਨੂੰ, ਅਗਲੇ ਤੁਹਾਡੇ ਧਰਮ ਦਾ ਨਾਸ਼ ਕਰਨ ਦੇ ਨਾਲ ਨਾਲ ਤੁਹਾਨੂੰ ਗੁਲਾਮ ਬਣਾ ਕੇ ਸਦੀਆਂ ਤੱਕ ਇੱਕ ਇਹੋ ਜਿਹਾ ਇੱਥੇ ਬਣਾਉਣਾ ਚਾਹੁੰਦੇ ਆ ਕਿ ਜਾਂ ਤਾਂ ਜੁੱਤੀਆਂ ਖਾਓ ਤੇ ਜਾਂ ਚਾਪਲੂਸੀ ਕਰੋ। ਸਿਰਫ ਉਹੀ ਬਚ ਸਕਦਾ। ਜਿਹੜਾ ਸਿੱਖੀ ਵਿੱਚ ਮਰਿਆਦਾ 'ਚ ਪਰਪੱਕਤਾ ਨਾਲ ਜਿਉਣਾ ਚਾਹੁੰਦਾ ਉਹਦਾ ਇੱਥੇ ਥਾਂ ਕੋਈ ਨਹੀਂ। ਤੇ ਮੈਂ ਤਾਂ ਹੈਰਾਨੀ ਦੀ ਗੱਲ ਉਸ ਨੌਜਵਾਨ ਦੀ ਮੰਨਦਾ, ਉਹ ਚੜ੍ਹਦੀ ਜੀ ਉਮਰ ਦਾ ਨੌਜਵਾਨ ਆ। ਆਮ ਤੌਰ ਤੇ ਉਸ ਉਮਰ ਦੇ ਵਿੱਚ ਅਣਖ, ਦਲੇਰੀ, ਜੁਰਤ, ਜਾਂਬਾਜ਼ੀ, ਮੌਕਾ ਭਾਲਦਾ ਫਿਰਦਾ ਹੁੰਦਾ ਬੰਦਾ ਵੀ ਕਿਸੇ ਤਰੀਕੇ ਨਾਲ ਮੈਨੂੰ ਜੁਰਤ ਦਿਖਾਉਣ ਦਾ ਮੌਕਾ ਮਿਲੇ। ਉਹ ਧੇਲੇ ਦਾ ਲਾਲਾ ਨੀਗਾ ਜਿਹਦੇ ਮੂਹਰੇ ਮਿਹਨਤ ਜੀ ਕਰਕੇ ਕੜਾ ਲਾ ਕੇ ਫੜਾਤਾ, ਉਹਦੀ ਜੁਰਤ ਕਿਵੇਂ ਪੈ ਜਾਂਦੀ ਜੇ ਇੱਕ ਘਸੁਣ ਸੁੱਟਿਆ ਹੁੰਦਾ ਚੱਜ ਹਾਲ ਦਾ, ਜਿਹੜਾ ਬਾਅਦ 'ਚ ਬਣਦਾ ਸੋ ਬਣਦਾ। ਆਪਦੇ ਕਕਾਰਾਂ ਲਈ ਆਪ ਨਹੀਂ ਜੇ ਲੜ ਸਕਦੇ
ਜੇ ਕੜੇ ਦੀ ਕਕਾਰ ਦੀ ਆਪਦੇ ਦੀ ਰਾਖੀ ਨਹੀਂ ਆਪ ਕਰ ਸਕਦੇ ਤੇ ਫਿਰ ਬਾਅਦ ਚ ਕੌਮ ਨੂੰ ਬਾਅਦ ਚ ਵਗਾਰ ਜੀ ਪਾਉਣੀ ਕਿ ਆਓ ਜੀ ਸਾਡੇ ਨਾਲ ਆ ਹੋ ਗਿਆ। ਪਹਿਲੋਂ ਆਪ ਤਾਂ ਲੜ ਪਾਈ ਫਿਰਦੇ ਰਹੇ, ਕੌਮ ਨੂੰ ਸਵਾਦ ਵੀ ਆਵੇ ਮਗਰ ਤੇਰੀ ਪੈਰਵਾਈ ਕਰਨ ਨੂੰ, ਤੇ ਉੱਥੇ ਕੜਾ ਲਾ ਕੇ ਉਹਨੂੰ ਫੜਾਤਾ। ਉਹਨੇ ਬਾਅਦ ਚ 8 ਵਜੇ ਸੌਰੀ ਫੀਲ ਕਰ ਲਿਆ, ਮਾਫੀ ਹੋ ਗਈ ਜੀ, ਗਲਤੀ ਹੋ ਗਈ। ਪਤਾ ਉਹਨੇ ਤਾਂ ਜਲੀਲ ਕਰਨਾ ਸੀ ਸਿੱਖਾਂ ਨੂੰ ਵੀ ਤੁਹਾਡੇ ਕੜੇ ਲਹਾਏ ਜਾ ਸਕਦੇ ਆ। ਅਕਲ ਦੇ ਰਹੇ ਅਗਲੇ ਤੁਹਾਨੂੰ, ਭਾਈ ਗੁਲਾਮ ਹੋ ਤੁਸੀਂ, ਤੁਹਾਨੂੰ ਚੇਤਾ ਕਰਾ ਰਹੇ ਨੇ ਉਹ ਵੀ ਤੁਸੀਂ ਗੁਲਾਮ ਹੋ, ਆਪਦੀ ਆਜ਼ਾਦੀ ਲੈ ਲਓ ਜੇ ਲੈ ਹੁੰਦੀ ਆ, ਨਹੀਂ ਤਾਂ ਤੁਹਾਡੇ ਕੜੇ ਇੱਥੇ ਦੁਕਾਨਾਂ ਦੇ ਬਾਹਰ ਬੋਰਡ ਲੱਗਿਆ ਕਰਨਗੇ। ਅੰਗਰੇਜ਼ਾਂ ਵੇਲੇ ਕਹਿੰਦੇ ਲਿਖਿਆ ਹੁੰਦਾ ਸੀ ਇੰਡੀਅਨਸ ਐਂਡ ਡੌਗਸ ਆਰ ਨਾਟ ਅਲਾਉਡ, ਤੇ ਇਹੀ ਹਾਲ ਇੱਥੇ ਹੋਣਾ ਆਪਣਾ ਵੀ, ਜਦੋਂ ਲਿਖਿਆ ਹੋਊ ਬਾਹਰ ਵੀ ਜਿਹੜੇ ਸਿੱਖ ਨੇ ਉਹ ਕੜਾ ਤੇ ਕਿਰਪਾਨ ਪਾ ਕੇ ਅੰਦਰ ਨਹੀਂ ਆ ਸਕਦੇ। ਇਹ ਆਉਣਗੇ ਦਿਨ, ਇਹ ਲਿਆਵਾਂਗੇ ਆਪਾਂ, ਜਿਸ ਤਰੀਕੇ ਨਾਲ ਆਪਾਂ ਮਾਤਾ ਦਾ ਮਾਲ ਬਣ ਕੇ ਜਿਉਂ ਰਹੇ। ਜਿਹੜਾ ਪੰਥ ਪ੍ਰਸਤੀ ਦਿਖਾਉਂਦਾ ਕਹਿੰਦੇ ਜੇ ਤੱਤੀ ਗੱਲ ਕਰਦਾ, ਗਰਮ ਗੱਲ ਕਰਦਾ, ਉਹ ਵਧੀਆ ਨੇ ਜਿਹੜੇ ਬੀਬੇ ਬਾਲਕ ਬਣੇ ਹੋਏ ਨੇ, ਉਹ ਬੜੇ ਵਧੀਆ ਨੇ। ਬੀਬੇ ਬਾਲਕ ਹੀ ਸੀ ਨਾ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਦਾ ਸਾਥ ਸਹਿਯੋਗ ਦਿੱਤਾ। ਬੜੇ ਵਧੀਆ ਸੀਗੇ, ਬੜੀਆਂ ਪੋਲੀਆਂ ਗੱਲਾਂ ਕਰਦੇ ਸੀ ਸਾਰੇ ਬਾਦਲ ਦਾ ਲੜ। 5 ਸਾਲ ਉਹਨਾਂ ਨੇ ਰਾਜ ਕਰ ਲਿਆ। ਚਾਹੇ ਡੇਰਾ ਸਰਸਾ ਦੇ ਮੁਖੀ ਵੱਲੋਂ ਸਲਾਬਤਪੁਰੇ ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਂਗ ਰਚਣ ਵਾਲਾ ਕੇਸ ਸੀ, ਉਹ ਮਲੀਆ ਮੇਟ ਕੀਤਾ ਬਾਦਲ ਪਰਿਵਾਰ ਨੇ। ਚਾਹੇ ਬੇਅਦਬੀਆਂ ਵਾਲਾ ਸੀ, ਸਭ ਕੇਸ ਖਰਾਬ ਕੀਤੇ, ਖੱਜਲ ਖੁਆਰ ਕਰਕੇ ਉਹ ਸਾਰੇ ਇਉਂ ਬਣਾਤੇ ਵੀ ਸਜ਼ਾ ਹੋ ਨਾ ਸਕੇ। ਫੇਰ ਆ ਗਿਆ ਕਾਂਗਰਸ ਦਾ 5 ਸਾਲ, ਉਹਨਾਂ ਨੇ ਕੱਢ ਦੇ ਵਿੱਚ ਕੈਪਟਨ ਨੇ ਤੇ ਬਾਅਦ ਚ ਚੰਨੀ ਨੇ। ਲੋਕਾਂ ਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਵਾਲੇ ਫੱਟੇ ਚੱਕਣਗੇ, ਫੁਕਰੀਆਂ ਵੀ ਬੜੀਆਂ ਮਾਰੀਆਂ ਉਹਨਾਂ ਨੇ, ਕਹਿੰਦੇ ਜੀ ਬਸ ਤੁਸੀਂ ਦੇਖਿਓ ਸੀ 24 ਘੰਟੇ 'ਚ ਹੱਲ ਕਰ ਦਿਆਂਗੇ। ਹੁਣ ਉੱਥੇ ਸਾਡਾ ਸੱਜਣਾ ਸੁਖਰਾਜ ਸਿੰਘ ਜਿਹਦੇ ਪਿਤਾ ਜੀ ਇਸ ਬਹਿਬਲ ਗੋਲੀ ਕਾਂਡ 'ਚ ਸ਼ਹੀਦ ਹੋਏ ਨੇ, ਉਹ ਤਾਂ ਧਰਨਾ ਲਾਈ ਬੈਠਾ ਉੱਤੇ, ਉਹਦੇ ਕੋਲੇ ਚਲੇ ਗਏ ਪਰਸੋਂ, ਕਹਿੰਦੇ ਜੀ ਸਾਨੂੰ ਟਾਈਮ ਦਿਓ, ਐ ਹੋ ਜੂ ਉਹ ਹੋ ਜੂ। ਉਹ ਕਹਿੰਦਾ ਜੀ ਨਹੀਂ ਅਸੀਂ ਨਹੀਂ, ਉਹਦੇ ਲਈ ਹੁਣ ਇਕੱਠ ਸੱਦਿਆ ਵਾ, ਇਸ ਮਹੀਨੇ ਦੇ ਅੰਤ ਤੇ ਇਕੱਠ ਹੋਣਾ ਸੰਗਤਾਂ ਦਾ। ਪਰ ਜਿਹੜੀ ਗੱਲ ਉਹ ਟਾਈਮ ਲੈਣ ਵਾਲੀ ਸੀ ਉਹਦੇ ਬਾਰੇ ਬੜੀ ਸਪਸ਼ਟਤਾ ਹੋ ਗਈ ਅੱਜ। ਇੱਕ ਤਾਂ ਜਿਹੜਾ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਸੀਗਾ ਅਨਮੋਲ ਰਤਨ ਸਿੱਧੂ, ਉਹ ਪਹਿਲੇ ਅਸਤੀਫਾ ਦੇਈ ਬੈਠਾ, ਤੇ ਉਹਦੀ ਥਾਂ ਦੇ ਉੱਤੇ ਹੁਣ ਜਿਹੜਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਐਡਵੋਕੇਟ ਜਨਰਲ ਲਾਇਆ ਵਿਨੋਦ ਘਈ। ਵਿਨੋਦ ਘਈ ਉਹ ਬੰਦਾ ਹੈ ਜਿਹੜਾ ਬੇਅਦਬੀ ਮਾਮਲੇ ਉੱਤੇ ਸੌਦਾ ਸਾਹਿਬ ਦਾ ਵਕੀਲ ਸੀਗਾ। ਸਰਸੇ ਵਾਲੇ ਦੇ ਜਿਹੜੇ ਵਕੀਲ ਨੇ ਉਹ ਸਾਨੂੰ ਇਨਸਾਫ ਦਿਵਾਉਣਗੇ ਹੁਣ ਬੇਅਦਬੀ ਵਾਲੇ ਮਾਮਲੇ। ਆਹ ਤਾਂ ਹਾਲ ਆ। ਤੇ ਅਗਲੀ ਗੱਲ ਇਹ ਵੀ ਆ ਵੀ ਜੇ ਕਿਸੇ ਨੂੰ ਇਹ ਵਹਿਮ ਹੋਵੇ ਕਿ ਆਮ ਆਦਮੀ ਪਾਰਟੀ ਵਾਲੇ ਮਾੜੇ ਨਿਕਲੇ, ਕਾਂਗਰਸ ਮਾੜੀ ਨਿਕਲੀ, ਬਾਦਲ ਦਲ ਮਾੜਾ ਨਿਕਲਿਆ, ਉਹ ਭਾਈ ਸਿਸਟਮ ਦਾ ਕਸੂਰ ਆ, ਸਿਸਟਮ ਨੇ ਮਿਥਿਆ ਹੋਇਆ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ। ਕੱਲ ਕਲਾ ਨੂੰ ਕੋਈ ਹੋਰ ਸਰਕਾਰ ਬਣ ਜਾਵੇ, ਬੇਸ਼ੱਕ ਦੀ ਪੰਜਾਬ ਦਾ ਮੁੱਖ ਮੰਤਰੀ ਸਾਡੇ ਚੋਂ ਬਣਾ ਲਓ ਕੋਈ, ਇਹ ਦਿੱਲੀ ਤੋਂ ਇਸ ਮੁਲਕ ਦੇ ਸਿਸਟਮ ਦਾ ਫੈਸਲਾ ਵਾ ਕਿ ਸਿੱਖਾਂ ਨੂੰ ਜਲੀਲ ਕਰਨਾ, ਵੀ ਇਸ ਮੁਲਕ ਵਿੱਚ ਤੁਹਾਡੇ ਇਸ਼ਟ ਦੀ ਵੀ ਬੇਅਦਬੀ ਕਰਨ ਵਾਲਿਆਂ ਨੂੰ ਅਸੀਂ ਸਜ਼ਾ ਨਹੀਂ ਹੋਣ ਦਿਆਂਗੇ। ਆਹ ਫਿਰਦੇ ਆ ਦੰਦ ਲਾਉਂਦੇ, ਲੈ ਕਰ ਲਓ ਕੀ ਕਰ ਹੁੰਦਾ। ਇੱਥੇ ਥੋੜੇ ਦਿਨ ਹੋਏ ਉਸ ਕੇਸ ਦੀ ਇਨਵੈਸਟੀਗੇਸ਼ਨ ਕਰਨ ਵਾਲਿਆਂ ਚੋਂ ਇੱਕ ਪੁਲਿਸ ਮੁਲਾਜ਼ਮ ਨੇ ਅਸਤੀਫਾ ਦਿੱਤਾ, ਬਲਵਿੰਦਰ ਸਿੰਘ ਪੱਖੋਕੇ ਨੇ ਉਹਦੇ ਨਾਲ ਇੰਟਰਵਿਊ ਕੀਤੀ ਆ। ਉਹਨੇ ਠੋਕ ਵਜਾ ਕੇ ਕਿਹਾ ਵੀ ਅਸੀਂ ਅਫਸਰਾਂ ਨੂੰ ਇਹ ਕਹਿੰਦੇ ਹੁੰਦੇ ਸੀਗੇ ਵੀ ਇੰਨਾ ਵੱਡਾ ਇੱਥੇ ਪੰਜਾਬ 'ਚ ਖੂਨ ਖਰਾਬਾ ਹੋਇਆ ਤੇ ਜੇ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਨਾ ਹੋਈਆਂ ਫਿਰ ਸਿੱਖ ਨੌਜਵਾਨ ਭੜਕਣਗੇ ਤੇ ਹੱਥਾਂ 'ਚ ਹਥਿਆਰ ਲੈ ਕੇ ਆਪ ਇਨਸਾਫ ਕਰਨ ਦੇ ਰਾਹ ਤੁਰਨਗੇ। ਅਸੀਂ ਪਿੱਟ ਕੇ ਮਰ ਗਏ, ਕਹਿੰਦੇ ਅਸੀਂ ਹੋਈਆਂ ਉਹ ਜਿਨ੍ਹਾਂ ਨੇ ਜਾ ਕੇ ਉਸ ਪਿੰਡ ਦੇ ਵਿੱਚੋਂ ਜਿਹੜਾ ਬਾਕੀ ਦਾ ਸਰੂਪ ਸੀਗਾ ਉਹ ਬਰਾਮਦ ਕੀਤਾ ਸੀ ਤੇ ਖੱਟੜਾ ਆਪਦੇ ਟਰੰਕ ਦੇ ਵਿੱਚ ਪਾ ਕੇ ਗੱਡੀ 'ਚ ਪਾ ਕੇ ਉਹ ਲੈ ਕੇ ਗਿਆ, ਮੁੜ ਕੇ ਚੰਡੀਗੜ੍ਹੋਂ ਆਇਆ ਨਹੀਂ ਸਰੂਪ। ਉਹ ਸਾਰੀ ਦੁਨੀਆ ਮੰਨਦੀ ਹੈ ਇਸ ਗੱਲ ਨੂੰ ਕਿ ਜਿਹੜਾ ਸਰੂਪ ਸੀਗਾ ਉਹ ਬਰਾਮਦ ਹੋ ਗਿਆ ਸੀ ਤੇ ਪੁਲਿਸ ਮੁਲਾਜ਼ਮ ਖੁਦ ਪਿੱਟਦੇ ਰਹੇ ਆ ਕਿ ਆਪਾਂ ਨੂੰ ਦੋਸ਼ੀਆਂ ਨੂੰ ਸਜ਼ਾਵਾਂ ਕਰਵਾ ਦੇਣੀਆਂ ਚਾਹੀਦੀਆਂ ਨੇ। ਪਰ ਸਿਸਟਮ ਦਾ ਇਹ ਆ ਕਿ ਫਿਰ ਸਿੱਖ ਜਲੀਲ ਕਿਵੇਂ ਹੋਣਗੇ, ਇਹਨਾਂ ਦੇ ਇਤਿਹਾਸ ਵਿੱਚ ਇਹ ਲਿਖਾਉਣਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਬੇਅਦਬੀਆਂ ਹੁੰਦੀਆਂ ਸੀ ਇਹਨਾਂ ਤੋਂ ਕੁਝ ਨਹੀਂ ਹੋਇਆ। ਪਿੱਛੇ ਜੇ ਡੀਜੀਪੀ ਦਿਨਕਰ ਗੁਪਤਾ ਜਿਹੜੇ ਹੁਣ NIA ਦੇ ਹੈੱਡ ਬਣੇ ਆ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਜਿੰਨੇ ਨੌਜਵਾਨਾਂ ਦੀਆਂ ਹੁਣ ਗ੍ਰਿਫਤਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਅਸਲੇ ਵਾਲੇ ਰਾਹ ਕਾਹਤੋਂ ਤੁਰ ਪਏ, ਤੇ ਉਹ ਕਹਿੰਦੇ ਆ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਨਹੀਂ ਹੋਣੀਆਂ ਫਿਰ ਅਸੀਂ ਹਥਿਆਰ ਚੱਕ ਲਏ। ਅਕਾਲ ਤਖਤ ਸਾਹਿਬ ਨੇ ਅਗਵਾਈ ਨਹੀਂ ਦੇਣੀ,
क्योंकि बादल दल का नुकसान हो जाऊगा। श्रोमणी कमेटी ने मता ही नहीं पाया 2015 तो लैके पिछले साल बीबी जगीर कौर वाले मता पाया वा कि जिहड़ा बरगाड़ी च बेअदबी हुई है बड़ा माड़ा हो गया। सो सिखां दे मसले दे विच सानू जिहड़ी सेध मिलनी सी, जिन्हें हमको जगाना चाहिए था वो खुद सो गए हैं। वो सी अकाल तख्त साहब, श्रोमणी कमेटी, अकाली दल, इन्हां सारियां संस्थावां दा भोग पा दिता हैगा बादल परिवार ने। इत्थे साडे बंदे लगे हुए ने कई अगे जी जे बादल परिवार पासे हो गया फिर अपना की बनू। भाई खालिस्तान वाले पासे नूं आ जाओ तो बच जाएंगे। ਜਿਹੜਾ भी खालिस्तान का विरोध करता समझ लो ਜਾਂ ਤਾਂ ਜੁੱਤੀਆਂ ਖਾਣ ਦਾ ਆਦੀ ਆ ਜਾਂ ਜੁੱਤੀਆਂ ਚੱਟਣ ਦਾ ਆਦੀ ਆ। ਅਣਖ ਗੈਰਤ ਦੀ ਮੌਤ ਮਰਨਾ, ਸਿੱਖੀ ਦੀ ਚੜ੍ਹਦੀ ਕਲਾ ਲਈ ਮਰਨਾ ਉਹ ਵਧੀਆ। ਪਰ ਸਿੱਖਾਂ ਦੇ ਅੰਦਰੋਂ ਇਹ ਗੱਲ ਅਗਲੇ ਵਸਾਉਣਾ ਚਾਹੁੰਦੇ ਆ ਕਿ ਇਹਨਾਂ ਦੇ ਦਰਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਹੋਵੇ ਤੇ ਉੱਠ ਕੇ ਬਾਹਰ ਜਾਣ ਜੋਗੇ ਨਾ ਹੋਣ। ਇਹ ਹਾਲ ਤੁਹਾਡੀ ਕੌਮ ਦਾ, ਇਹ ਸਾਡੀ ਕੌਮ ਦਾ ਕੀਤਾ ਜਾ ਰਿਹਾ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਸਭ ਤੋਂ तकलीफ कौन भोग रहा? जिन्हां दे अंदर अणख गैरत माड़ी मोटी अजे सच्चे पातशाह की किरपा नाल बची आ, वो सब तो वध दुखी ने। क्योंकि जिहड़े बेअणखे बेगैरते ने उन्हां दा तां सरी जांदा। बादल दल वालियां कोले माड़ी जी गल करके देख लो, कांग्रेस वालियां कोले गल करके देख लो, वो सारे कहंदे जी नहीं छड्डो पर इन्हां गल्लां नूं माहौल खराब हो जू। हाँ तुहाडे इष्ट दी बेअदबी हुंदी रहे। कल ਅੱਜ भी देखिया भगवंत मान की कोठी के बाहर डांगा बरियां ने लोगों के। पर ये लोग रोटी लई रोजगार लई डांगा खांदे आ, कदे साहिब श्री गुरु ग्रंथ साहिब जिहड़ा ਉਹਦੇ ਲਈ इस तरीके मैदान च नहीं आउंदी। ये लोग अज इत्थे आ गए आ पंजाब दे कि साडे हक्कां ते हितां दी राखी जिहड़ी आ ਉਹ ਕਿਸੇ ਪਾਸਿਓਂ होण दी गारंटी नहीं। ਇਹਦੇ बावजूद इसे सिस्टम के अंदरों इंसाफ भालते फिरदे आ, हक भालते फिरदे। जदों बादल का राज हुंदा उदों कहंदे आ कांग्रेस लियाउणी आ, जदों कांग्रेस का राज हुंदा उदों आम आदमी पार्टी लियाउणी आ, कल नूं कोई होर लियाओ। हकीकत नूं नहीं मनण नूं राजी कि इस सिस्टम के अंदर सिखां दी कोई सुनवाई नहीं। मेड इन चाइना वाले झंडे आ जिहड़े उन्हां नूं सलामियां करन वाला काम तां चल सकदा, पर यह नहीं हो सकता कि सिखां दी चढ़दी कला खालिस्तान दे विच होनी आ इस पासे नूं तुर पई। जदों जदों भी जिदण भी सिखां दी बेअदबी वाली, सिखां दी बेपत्ती वाली गल वापरदी है, वो जिहड़ा पंजाब दा 20 25 30 35 हज़ार बंदा हैगा वो आपदा पंथक फर्ज निभाउंदा ते बाकी लाना जिहड़ा हैगा ਉਹਨੂੰ फिक्र पिया हुंदा हाए किते माहौल ना खराब हो जाए। कई लगे आ पिछले 3-4 दिन तो हाए भगत सिंह वाली गल हुण छड्ड भी दिओ जी। भगत सिंह नूं भाई कुछ नहीं हुंदा। भगत सिंह दा नां असीं कोई विगाड़ना चाहुंदे आ। असीं तां इह कहने आ कि साडी कौम जिहनूं सिੱਖੀ ਦੀ ਚੜ੍ਹਦੀ ਕਲਾ ਲਈ ਜੂਝਣ ਵਾਲਿਆਂ ਦਾ ਸਤਿਕਾਰ ਕਰਨਾ ਚਾਹੀਦਾ। ਸਾਡੀ ਜਵਾਨੀ ਜਿਹੜੀ ਪੰਥਕ ਤੌਰ ਦੇ ਉੱਤੇ ਕੌਮ ਦੇ ਦਰਦ ਨਾਲ ਭਰੀ ਹੋਣੀ ਚਾਹੀਦੀ ਹੈ। ਉਹਨੂੰ ਇੱਕ ਨਾਸਤਕ ਘੋਣ ਮੋਣ ਤੇ ਬੀੜੀ ਸਿਗਰਟ ਵਾਲੇ ਬੰਦੇ ਦੇ ਲੜ ਕਿਉਂ ਲਾਈਏ ਆਪਾਂ? ਸੱਚ ਬੋਲਣ ਤੋਂ ਰੋਕਣਾ। ਅੱਗੇ ਕਹਿੰਦੇ ਸੀ ਸਿੱਖ ਜਿਹੜਾ ਸਿੱਖੀ ਜਿਹੜੀ ਆ ਉਹ ਸੱਚ ਬੋਲਣਾ ਸਿਖਾਉਂਦੀ ਹੈ। ਹੁਣ ਨਵੀਆਂ ਗੱਲਾਂ ਚੱਲ ਪਈਆਂ। ਬਾਕੀ ਜਿਹੜਾ ਵਿਕਾਸ ਆ ਉਹ ਮਾਨ ਸਾਹਿਬ ਨੇ ਜਾਂ ਉਹਦੇ ਮੁੰਡੇ ਨੇ ਤਾਂ ਕੀ ਕਰਨਾ। ਵਿਕਾਸ ਵਕੂਸ ਜਿਹੜੇ ਨੇ ਉਹ ਮੋਦੀ ਤੇ ਭਗਵੰਤ ਮਾਨ ਬਥੇਰਾ ਕਰ ਲੈਣਗੇ। ਮਾਨ ਸਾਹਿਬ ਤੋਂ ਤਾਂ ਆਪਾਂ ਇਹੀ ਕੰਮ ਲੈ ਲਓ ਵੀ ਤੁਸੀਂ ਭਾਈ ਪੰਥ ਦੋਖੀਆਂ ਦੀਆਂ ਲਿਲਕੜੀਆਂ ਪੈਣ, ਲੇਰਾਂ ਹੀ ਪੈਣ ਇਹਨਾਂ ਦੀਆਂ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ, ਇਹੋ ਜਿਹੇ ਮੁੱਦੇ ਜਿਨ੍ਹਾਂ ਉੱਤੇ ਗੱਲ ਕਰਨ ਤੋਂ ਹਰੇਕ ਬੰਦਾ ਭੱਜਦਾ। ਸ਼ੁਕਰ ਕਰੋ ਜੇ ਤੁਹਾਡੇ ਕੋਲੇ ਕੋਈ ਇਹੋ ਜਿਹਾ ਬੰਦਾ ਬਚਿਆ। ਮੈਂ ਸਾਫ਼ ਕਹਿਣਾ ਕਿ ਅਸੀਂ ਕੋਈ ਮਾਨ ਦਲ ਦੇ ਜਾਂ ਮਾਨ ਸਾਹਿਬ ਦੇ 100% ਸਪੋਰਟਰ ਨਹੀਂ ਹੈਗੇ। ਬੜੀਆਂ ਘੱਟਾਂ ਕਮਜ਼ੋਰੀਆਂ ਨੇ ਉਹਨਾਂ 'ਚ, ਪਰ ਜਿੰਨੀ ਕੁ ਕੋਈ ਗੱਲ ਸਹੀ ਕਰਦਾ ਉਨੀ ਕੁ ਤਾਂ ਉਹਦਾ ਸਾਥ ਸਹਿਯੋਗ ਦਈਏ। ਭਾਰਤੀ ਮੀਡੀਆ ਲਗਾਤਾਰ ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕਰਦਾ ਤੇ ਜੇ ਆਪਾਂ ਵੀ ਉਹਦੇ ਨਾਲ ਖੜ ਗਏ ਤੇ ਫਿਰ ਇੱਥੇ ਕੌਮ ਦੀ ਗੱਲ ਕਰੂ ਕੌਣ? ਸੋ ਆਓ ਸੱਚ ਨੂੰ ਪਛਾਣੀਏ, ਉਹਨਾਂ ਧਿਰਾਂ ਧੜਿਆਂ ਤੇ ਵਿਅਕਤੀਆਂ ਦਾ ਸਾਥ ਦਈਏ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਜਿਹੜੇ ਪੰਥ ਦਾ ਬੁਰਕਾ ਪਾ ਕੇ ਖਾਲਸਾਈ ਨਿਸ਼ਾਨ ਸਾਹਿਬ ਦੀ ਦੁਰਵਰਤੋਂ ਕਰਕੇ ਆਪਦੀ ਕੁਰਸੀ ਕਾਇਮ ਰੱਖਣ ਨੂੰ ਫਿਰਦੇ ਆ, ਉਹਨਾਂ ਨੂੰ ਵੀ ਪਛਾਣੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।